ਲਓ ਜੀ, ਸਭ ਤੋਂ ਪਹਿਲਾਂ ਤਾਂ ਜੀ ਪੰਜਾਬੀ ਬੈਸਟ ਫਾਰ ਐਵਰ ਦੇ ਸਾਰੇ ਟੱਬਰ ਨੂੰ ਸਾਡੇ ਵੱਲੋਂ ਜੀ ਅਸਲਾਮ ਅਲੈਕੁਮ ਤੇ ਸਤਿ ਸ੍ਰੀ ਅਕਾਲ। ਰਾਣਾ ਅਸਲਮ ਖਾਨ ਵਕਾਰ ਤੇ ਰਾਣਾ ਖਾਲਦ ਮਕਬੂਲ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡੇ ਆਮਣੇ ਸਾਹਮਣੇ ਜੀ। ਤੇ ਤੁਹਾਨੂੰ ਸਾਰਿਆਂ ਨੂੰ ਕਹਿੰਦੇ ਆ ਜੀ ਆਇਆਂ ਨੂੰ ਸਤ ਬਿਸਮਿਲ੍ਲਾ। ਕਰਦੇ ਆ ਜੀ ਆਪਣੀ ਅੱਜ ਦੀ ਵੀਡੀਓ ਸ਼ੁਰੂ। ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਮੌਸਮ ਦੇ ਬਾਰੇ। ਮੌਸਮ ਬੜਾ ਸੋਹਣਾ ਹੈ ਅੱਜ। ਗਰਮੀ ਦਾ ਇੱਕ ਵਾਰੀ ਤੋੜ ਹੋ ਗਿਆ, ਮੀਂਹ ਨਹੀਂ ਪਿਆ, ਪਰ ਕੱਲ ਰਾਤੀ ਵੀ ਚੰਗਾ ਹਨੇਰ ਚੱਲਿਆ, ਪਰਸੋਂ ਵੀ ਥੋੜਾ ਹਨੇਰ ਸੀਗਾ। ਅੱਜ ਵੀ ਮੌਸਮ ਜਿਹੜਾ ਸਾਰਾ ਦਿਹਾੜ ਜਿਹੜੀ ਆ ਉਹ ਹਵਾ ਵਗਦੀ ਰਹੀ ਆ ਤੇ ਮੌਸਮ ਬੜਾ ਸੋਹਣਾ ਹੋ ਗਿਆ ਹੋਇਆ। ਤੇ ਮੌਸਮ ਸੋਹਣਾ ਹੁੰਦੇ ਹੀ ਰਾਣਾ ਅਸਲਮ ਖਾਨ ਵਕਾਰ ਸਾਹਿਬ ਵੀ ਸਾਡੇ ਕੋਲੇ ਪਹੁੰਚ ਗਏ ਹੋਏ ਆ ਵੀ। ਇਹ ਵੀ ਮੌਸਮ ਦੇ ਹਿਸਾਬ ਨਾਲ ਹੀ ਟੁਰਦੇ ਆ, ਗਰਮੀ ਹੋਵੇ ਤਾਂ ਕੋਈ ਨਹੀਂ ਲੱਭਦੇ ਹੈਗੇ। ਅੱਜ ਤਕਰੀਬਨ 4-5 ਦਿਨਾਂ ਤੋਂ ਬਾਅਦ ਮੁਲਾਕਾਤ ਤਾਂ ਕੋਈ ਥੋੜੀ ਬਹੁਤੀ ਸਰਸਰੀ ਜੀ ਰਾਣਾ ਸਾਹਿਬ ਦੇ ਨਾਲ ਹੁੰਦੀ ਰਹੀ ਆ। ਤੇ ਬਾਕੀ ਜਿਹੜੇ ਆ ਕੱਲ ਤਾਂ ਇਹ ਉਹ ਕਹਿੰਦੇ ਆ ਵੀ ਉਹ ਦੀਵਾ ਲੈ ਕੇ ਵੀ ਨਹੀਂ ਮੈਨੂੰ ਲੱਭੇ ਹੈਗੇ। ਕੱਲ ਮੈਂ ਸਾਰੀ ਦਿਹਾੜ ਲੱਭਿਆ ਮੌਸਮ, ਮੈਂ ਕਿਹਾ ਕੱਲ ਵੀ ਠੀਕ ਸੀਗਾ। ਮੈਂ ਕਿਹਾ ਚਲੋ ਬਹਿ ਕੇ ਕੋਈ ਗੱਲਬਾਤ ਕਰਾਂਗੇ। ਸ਼ਾਮੀ ਜਾ ਕੇ ਫਿਰ ਮੌਸਮ ਵਾਵਾ ਖਰਾਬ ਹੋ ਗਿਆ। ਤੇ ਅੱਜ ਜੀ ਗੱਲਬਾਤ ਕਰਦੇ ਆ ਰਾਣਾ ਅਸਲਮ ਖਾਨ ਵਕਾਰ ਸਾਹਿਬ ਦੇ ਨਾਲ। ਤੇ ਇਸ ਵੇਲੇ ਮੌਜੂਦ ਆ ਅਸੀਂ ਅਸਲਮ ਖਾਨ ਵਕਾਰ ਸਾਹਿਬ ਦੇ ਡੇਰੇ ਦੇ ਵਿੱਚ। अस्सलाम वालेकुम जी। वालेकुम सलाम। ਕੀ ਹਾਲ ਚਾਲ ਹੈ हाँ ਜੀ? शुक्र अलहमदुलिल्लाह ਰਾਣਾ ठीक ਸਾਹਿਬ है। ਕਿੱਧਰ ਗਾਇਬ ਆ ਤੇ ਕੀ ਗੱਲਾਂ ਬਾਤਾਂ, ਲਿਫਟਾਂ ਹੀ ਕੋਈ ਨਹੀਂ ਸਾਨੂੰ। नहीं वो कल असल च ना एक एमरजेंसी एक साडे बहुत तलक वाले भाई ਅੱਛਾ एक ਜੀ। ਸੀ ਉਹ ਫੌਤ ਹੋ ਗਏ ਸੀ। ਹੂੰ ਉਹ ਯਾਨੀ ਕਿ ਉਹਨਾਂ ਨੇ ਸਾਡੇ ਫੈਮਿਲੀ ਟਰਮਾਂ ਕਿਸੇ ਦੌਰ 'ਚ ਉਹਨਾਂ ਦੇ ਸੁਸਰ ਜਿਹੜੇ ਨਾ ਸਾਡੇ ਯਾਨੀ ਕਿ ਰਾਖੀ ਕਰਦੇ ਸੀ। ਹੂੰ ਫਿਰ ਉਹਨਾਂ ਨਾਲ ਬੜੇ ਅਰਸੇ ਤੋਂ ਜਿਹੜਾ ਨਾ ਫਿਰ ਉਹਨਾਂ ਦੇ ਬੇਟੇ ਸਾਰਾ ਯਾਨੀ ਕਿ ਬਹੁਤ ਯਾਨੀ ਕਿ ਘਰੇਲੂ ਤਲਕ ਹੈ। ਹੂੰ ਤੇ ਉਹ ਪਰਸੋਂ ਮੈਨੂੰ ਭਾਈ ਤਸਨੀਮ ਨੇ ਨਾ ਰਾਤ ਫੋਨ ਕੀਤਾ ਵੀ ਉਹ ਫੌਤ ਹੋ ਗਏ ਆ ਤੇ ਮੈਂ ਕਿਹਾ ਜਨਾਜ਼ੇ ਦਾ ਹੂੰ ਜਿਹੜਾ ਉਹਨਾਂ ਨੇ ਕਿਹਾ ਕਿ ਹਲੇ ਨਹੀਂ ਇਹਦਾ ਟਾਈਮ ਦਾ ਨਾ। ਹੂੰ ਤੇ ਮੈਂ ਕੱਲ ਸਵੇਰ ਜਦੋਂ ਉੱਠਿਆ ਨਾ ਕੋਈ 4:15 ਵਜੇ, ਹੂੰ ਉਦੋਂ ਭਾਈ ਤਸਨੀਮ ਦਾ ਮੈਸੇਜ ਆਇਆ ਸੀ ਵੀ ਜਨਾਜ਼ਾ ਨਾ 8:30 ਵਜੇ ਹੈ ਅੱਛਾ, ਦਿਨੇ 8:30 ਜਾਂ ਰਾਤੀ? ਸੁਬਹ। ਅੱਛਾ, ਹਾਂ ਸਵਖਤੇ ਸਵਖਤੇ। ਸੁਬਹ ਤੇ ਹੂੰ ਹੁਣ ਉਹ 3 ਬੱਸਾਂ ਯਾਨੀ ਕਿ ਇੱਥੋਂ ਸਮੁੰਦਰੀਆਂ ਗੋਜਰਾ, ਫਿਰ ਗੋਜਰਿਓਂ ਪੈੜੇਆਲ ਦਾ ਸਟਾਫ, ਫਿਰ ਅੱਗੇ ਰਕਸ਼ਾ, ਯਾਨੀ ਕਿ ਉਹ ਜਿਹੜਾ ਨਾ ਉਸ ਕਰਕੇ ਮੈਂ ਨਾ ਤੇ ਫਿਰ ਛੋਟਾ ਜਿਹਾ ਸਫ਼ਰ ਵੀ ਲੰਬਾ ਸਫ਼ਰ ਹਾਂ ਬੜਾ। ਬੜਾ ਲੰਬਾ ਯਾਨੀ ਕਿ ਨਾ ਜਿਹੜਾ ਵਾ ਕਿਲੋਮੀਟਰਾਂ 'ਚ ਤਾਂ ਬੜਾ ਛੋਟਾ ਵਾ, ਉਹੀ ਗੱਲ। ਟਾਈਮ ਦੇ ਹਿਸਾਬ 'ਚ ਬੜਾ ਨਾ ਵੱਡਾ ਵਾ। ਉਹ ਮੈਂ ਫਿਰ ਕੱਪੜੇ ਘਰੋਂ ਯਾਨੀ ਕਿ ਜਿਹੜਾ ਵਾ ਨਾ ਨਹਾ ਕੇ ਤੇ ਨਿਕਲਿਆ। ਹੂੰ ਉਹ ਹੁਣ ਮੈਂ ਸਵੇਰੇ ਨਾ 6 ਵਜੇ ਤੋਂ ਪਹਿਲੇ ਯਾਨੀ ਕਿ ਨਾ ਇੱਥੇ ਅੱਡੇ 'ਚ ਆ ਪਹੁੰਚ ਗਿਆ। ਗਏ। 1 ਘੰਟਾ ਨਾ ਯਾਨੀ ਕਿ 6 ਤੋਂ 7 ਵਜੇ ਤੱਕ ਕੋਈ ਬੱਸ ਨਹੀਂ ਆਈ। 7 ਹੂੰ ਵਜੇ ਬੱਸ ਨਾ ਯਾਨੀ ਕਿ ਹੂੰ ਆਈ। ਉਹ ਪਹੁੰਚੀ ਉੱਥੇ ਸਮੁੰਦਰੀ, ਸਮੁੰਦਰੀਓਂ ਜੀ ਫਿਰ ਅੱਗੇ ਫਿਰ ਅੱਧਾ ਘੰਟੇ ਤੋਂ ਬਾਅਦ ਵੈਨ ਚੱਲੀ ਤੇ ਗੋਜਰੇ ਪਹੁੰਚੇ। ਗੋਜਰੋਂ ਫਿਰ ਯਾਨੀ ਕਿ ਜਿਹੜਾ ਵਾ ਨਾ ਕੱਲ ਮੈਂ ਸਵੇਰ 6 ਵਜੇ ਤੋਂ ਨਿਕਲਿਆ, ਰਾਤ 10 ਵਜੇ ਨਾ ਇੱਥੇ ਪਹੁੰਚਿਆ। ਸਫ਼ਰ ਹੀ ਰਹੇ ਤੁਸੀਂ। ਸਫ਼ਰ 'ਚ ਯਾਨੀ ਕਿ ਜਿਹੜਾ ਵਾ ਨਾ ਵੀ ਫਿਰ ਉਹਦੇ ਔਰ ਫਿਰ ਬਦਕਿਸਮਤੀ ਵਾਲੀ ਗੱਲ ਆ ਕਿ ਜਨਾਜ਼ਾ 8:30 ਵਜੇ ਸੀ। ਮੈਂ ਜਨਾਜ਼ੇ ਤੋਂ ਵੀ ਘੰਟਾ ਲੇਟ ਯਾਨੀ ਕਿ ਜਿਹੜਾ ਵਾ ਨਾ ਜਨਾਜ਼ੇ ਨਾਲ ਵੀ ਨਹੀਂ ਰਲ ਸਕਿਆ। ਫਿਰ ਮੈਂ ਅਫਸੋਸ ਹੀ ਕੀਤਾ। ਇਹ ਸਾਡੇ ਭਾਈ ਸੀ ਨਾ ਜਿਹੜੇ, ਇਹ ਬੜੀ ਇੱਕ ਨਾ ਸਕਸੈਸ ਸਟੋਰੀ ਹੈ। ਹੂੰ ਹੂੰ ਭਾਈ ਮੁਸ਼ਤਾਕ ਨਾ ਹੁਣ ਇਸ ਟਾਈਮ ਤਹਿਸੀਲ ਗੋਜਰੇ ਦੇ ਨਾ ਸਭ ਤੋਂ ਵੱਡੇ ਕੰਟਰੈਕਟਰ ਜਿਹੜੇ ਆ ਨਾ, ਉਹਨਾਂ ਕੋਲ 60-70% ਕੰਮ ਜਿਹੜਾ ਵਾ ਨਾ। ਅੱਛਾ। ਹਾਂ ਉਹਨਾਂ ਕੋਲ ਹਾਂ 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 ਵਕਾਰ, ਜਿਨ੍ਹਾਂ ਦਾ ਬੇਟਾ ਵਕਾਰ ਦੇ ਵੱਲ ਆਪਾਂ ਗਏ ਸੀਗੇ ਜੱਟ ਸੋਲਰ ਵਾਲੇ। ਉਹ ਸੋਲਰ ਵਾਲਾ ਹਾਂ ਜਿਹੜਾ ਸੀ ਬਿਲਕੁਲ। ਫੈਸਲਾਬਾਦ ਰੋਡ ਹਾਂ ਦੇ ਉੱਤੇ। ਅੱਛਾ 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 ਹਾਂ ਅੱਛਾ, ਇਹ ਉਹਨਾਂ ਦੇ ਬੜੇ ਬੀਬੀ ਹਾਂ ਸ਼ਖਸੀਅਤ ਸੀ। ਹਾਂ ਇਹ ਉਹਨਾਂ ਦੇ ਵੱਲ ਸਾਹਿਬ ਸੀ ਤੇ ਸਾਡੇ ਤਾਂ ਵੱਡੇ ਭਾਈ ਸੀ। ਹੂੰ ਹੁਣ ਜਨਾਬ ਨਾ ਉਹਨਾਂ ਨੇ ਆਪਣਾ ਜਿਹੜੀ ਅਵਾਇਲ ਦੌਰ 'ਚ ਨਾ ਟਿਊਬਲਾਂ ਦੇ ਬੋਰ ਕਰਨੇ ਵਾਲਿਆਂ ਦੇ ਬਤੌਰ ਮਜ਼ਦੂਰ ਕੰਮ ਸ਼ੁਰੂ ਕੀਤਾ ਸੀ। ਅੱਛਾ। ਪਹਿਲੇ ਉਹ ਮਾਮੂ ਗੰਜ ਨੇ ਕਮਾਲੀਆ, ਅਰੇ ਇਹ ਸਭ ਤੋਂ ਖਤਰਨਾਕ ਕੰਮ ਸੀ ਟਿਊਬਲ ਦਾ, ਜਿਹੜਾ ਖੂਹ ਕਰਨਾ, ਬੋਰ ਕਰਨਾ ਜਿਹੜਾ ਵਾ ਨਾ, ਕਿਉਂਕਿ ਮਣਾ ਡਿੱਗ ਜਾਂਦੀਆਂ ਸੀ, ਬੰਦੇ ਵੈਸੇ ਹੀ ਐਕਸੀਡੈਂਟ, ਬਹੁਤ ਜ਼ਿਆਦਾ ਰਿਸਕ ਵਾਲਾ ਕੰਮ। ਅੱਛਾ ਲੇਕਿਨ ਉਹ ਹੁੰਦਾ ਨਾ ਕਿ ਬੰਦਾ ਜਿਹਨੇ ਹਾਲਾਤ 'ਚ ਕੰਮ ਕਰਦਾ ਨਾ, ਬੰਦੇ 'ਚ ਉਹ ਚੀਜ਼, ਉਹ ਉਹਨਾਂ ਦੇ ਬੇਟੇ ਗੱਲ ਕਰ ਰਹੇ ਸੀ, ਕਹਿੰਦੇ ਅਸੀਂ ਦੇਖਿਆ ਯਾਰ ਅੱਬੂ ਰਿਸਕ ਬੜਾ ਜਿਹੜੇ ਨਾ। ਮੈਂ ਕਿਹਾ ਅਸਲ 'ਚ ਜਿਹੜੇ ਉਹਨਾਂ ਨੇ ਕਾਮਯਾਬੀ ਦੀ ਅਵਾਇਲ ਉਮਰੀ 'ਚ ਮੈਂ ਕਿਹਾ ਉਹਨਾਂ ਨੇ ਇੰਨਾ ਲਾਈਫ ਰਿਸਕ ਵਾਲਾ ਕੰਮ ਕੀਤਾ ਨਾ ਜਿਹੜਾ, ਇਸ ਕਰਕੇ ਉਹ ਰਿਸਕ ਦੇ ਆਦੀ ਜਿਹੜੇ ਆ ਨਾ ਉਹ ਹੋ ਗਏ ਸੀ। ਅਨਪੜ੍ਹ ਸੀ ਬਿਲਕੁਲ, ਯਾਨੀ ਕਿ ਅੰਗੂਠਾ ਛਾਪ, ਲੇਕਿਨ ਵਿਜ਼ਨ ਐਨਾਲਿਸਿਸ ਬਹੁਤ ਸ਼ਾਨਦਾਰ ਯਾਨੀ ਕਿ ਨਾ ਜਿਹੜਾ ਵਾ। ਉਹ ਆਪਣੇ ਬੜੇ ਬੇਟੇ ਨੂੰ ਛੱਡਣ ਗਏ ਸਿੰਧ 'ਚ ਨਾ ਹੈ, ਹੁਣ ਮੈਨੂੰ ਨਾਮ ਨਹੀਂ ਆ ਰਿਹਾ, ਕਿ ਉੱਥੇ ਨਾ ਕੈਂਟ ਹੈ ਆ। ਤੇ ਉੱਥੇ ਜਦੋਂ ਗਏ ਨਾ ਦੇਖਿਆ ਤੇ ਉਹਨਾਂ ਨੇ ਵੀ ਲੋਕ ਜਿਹੜੇ ਆ ਨਾ ਸੌਦਾ ਲੈਣ ਬਾਹਰ ਜਾ ਰਹੇ ਆ, ਸੌਦਾ ਲੈ ਕੇ। ਉਹਨਾਂ ਨੇ ਉਹਨੂੰ ਕਿਹਾ ਵੀ ਬੇਟਾ ਇੱਥੇ ਨਾ ਕਾਰੋਬਾਰ ਦੇ ਬੜੇ ਮੌਕੇ ਆ। ਉਹਨੇ ਕਿਹਾ ਜੀ ਤੁਸੀਂ ਆਏ ਆ, ਤੁਹਾਨੂੰ
ਕਹਿੰਦਾ ਮੈਂ ਦੇਖਿਆ ਬੰਦੇ ਗੱਡੀਆਂ 'ਚ ਬਾਹਰ ਬਹੁਤ ਜਾ ਰਹੇ, ਜਿਹੜੇ ਕੁਝ ਜਾ ਰਹੇ ਆ ਬਾਹਰੋਂ, ਇੱਥੇ ਕੋਈ ਸਟੋਰ ਜਿਹੜਾ ਵਾ ਨਾ ਹੋਣਾ ਚਾਹੀਦਾ ਵਾ। ਉਹਨਾਂ ਦੇ ਬੇਟੇ ਨੇ ਕੁਛ ਅਰਸੇ ਬਾਅਦ ਉੱਥੇ ਸਟੋਰ ਕੀਤਾ ਤੇ ਬੜਾ ਅੱਛਾ ਯਾਨੀ ਕਿ ਜਿਹੜਾ ਵਾ ਨਾ ਚੱਲ ਰਿਹਾ ਵਾ। ਦੂਰ ਅੰਦੇਸ਼ ਹੁਣ ਬੜੇ ਦੂਰ ਅੰਦੇਸ਼ ਬੰਦੇ। ਫਿਰ ਇੱਕ ਉਹਨਾਂ ਦਾ ਇਹ ਸੀ ਕਿ ਅੰਗਰੇਜ਼ੀ ਦਾ ਲਫ਼ਜ਼ ਕਿਤੇ ਸੁਣ ਲੈਂਦੇ ਸੀ ਨਾ, ਹਾਲੇ ਕਿ ਨਹੀਂ, ਲੇਕਿਨ ਉਹਨੂੰ ਫਿਰ ਅੰਗਰੇਜ਼ੀ ਦੇ ਲਫ਼ਜ਼ ਨੂੰ ਨਾ ਉਹਨਾਂ ਨੇ 5-7 ਵਾਰੀ ਰਿਪੀਟ ਕਰਨਾ, ਫਿਰ ਉਹਨੂੰ ਨਾ ਯਾਨੀ ਕਿ ਜਿਹੜਾ ਵਾ ਨਾ ਕਿਸੇ ਨਾ ਕਿਤੇ ਇਸਤੇਮਾਲ ਕਰਨਾ। ਇਸ ਤਰ੍ਹਾਂ ਯਾਨੀ ਕਿ ਬੜੀ ਭਰਪੂਰ ਕਿਸਮ ਦੀ, ਬੜੇ ਜੋਲੀ। ਅੱਛਾ, ਫਿਰ ਇੱਕ ਹੋਰ ਚੀਜ਼ ਆਮ ਤੌਰ ਤੇ ਇਹ ਦੇਖਿਆ ਜਾਂਦਾ ਕਿ ਜਦੋਂ ਹਾਲਾਤ ਯਾਨੀ ਕਿ ਕਸ਼ੀਦਾ ਜੇ ਹੋਣ ਨਾ, ਹੈ ਆਮ ਤੌਰ ਤੇ ਲੋਕ ਮਜ਼ਾਕ ਭੁੱਲ ਜਾਂਦੇ ਆ। ਉਹ ਲੇਕਿਨ ਉਹ ਜਿੰਨੇ ਮਰਜ਼ੀ ਹਾਲਾਤ ਟੈਂਸ ਹੁੰਦੇ ਸੀ ਨਾ, ਉਹ ਮਜ਼ਾਕ ਬਹੁਤ ਕਰਦੇ ਸੀ। ਬਲਕਿ ਟੈਂਸ ਹਾਲਾਤ ਜ਼ਿਆਦਾ ਯਾਨੀ ਕਿ ਜੋਲੀ ਜੇ ਨਾ, ਬਲਕਿ ਇੰਨੇ ਤੁਸੀਂ ਲਾਓ ਵੀ ਉਹਨਾਂ ਦੇ ਛੋਟੇ ਭਾਈ ਫੌਤ ਹੋ ਗਏ ਤੇ ਉਹ ਪੁੱਛਦੇ ਆਪਣੇ ਬੇਟਿਆਂ ਨੂੰ, ਕਹਿੰਦੇ ਵੀ ਇਹ 4 ਭਾਈ ਸੀ ਨਾ, ਉਹਨੇ ਕਿਹਾ ਵੀ ਚੌਕੜਾ ਜਿਹੜਾ ਸੀ ਇਹ ਇਹਦੇ 'ਚ ਬੋਰਡ ਪੈ ਗਿਆ, ਹੁਣ ਦੱਸੋ ਅਗਲੀ ਵਾਰੀ ਕਿਹਦੀ ਆ, ਹੈਂ। ਤੇ ਉਹ ਕਹਿਣ ਲੱਗੇ ਜੀ ਹੁਣ ਸਾਨੂੰ ਕਿਆ ਪਤਾ ਬੇਟੇ। ਉਹ ਕਹਿੰਦੇ ਨਾ ਇਹ ਦੂਸਰੇ ਨੰਬਰ ਤੋਂ ਸ਼ੁਰੂ ਹੋਇਆ, ਹੁਣ ਤੁਹਾਡੇ ਚਾਚੇ ਦੀ ਵਾਰੀ ਹੈ, ਕਿਸੇ ਦੀ ਮੇਰੀ ਨਹੀਂ ਹੈ। ਯਾਨੀ ਕਿ ਇਸ ਤਰ੍ਹਾਂ ਜੋਲੀ ਮਾਹੌਲ ਬਹੁਤ ਜੋਲੀ ਯਾਨੀ ਕਿ ਜਿਹੜਾ ਵਾ ਨਾ ਹੈ ਸੀ। ਫਿਰ ਮਾਸ਼ਾਅੱਲਾ ਜੀ ਉਹਨਾਂ ਦੇ ਇੱਕ ਬੇਟਾ ਯਾਨੀ ਕਿ ਉਹਨੇ ਐਮਫਿਲ ਕੀਤਾ, ਉੱਥੇ ਪੜ੍ਹਾਉਂਦਾ ਵਾ, ਕਾਇਦੇ ਯੂਨੀਵਰਸਿਟੀ ਤੋਂ ਪੜ੍ਹਿਆ। ਫਿਰ ਦੂਸਰਾ ਜਿਹੜਾ ਵਾ ਉਹ ਠੇਕੇਦਾਰੀ ਕਰਦਾ ਵਾ ਸਾਰ। ਇੱਕ ਸਭ ਤੋਂ ਬੜੇ ਉਹ ਵੀ ਠੇਕੇਦਾਰੀ ਹੀ ਹੈ। ਸਭ ਤੋਂ ਛੋਟਾ ਜਿਹੜਾ ਵਕਾਰ ਜਿਹਨਾਂ ਜੱਟ ਸੋਲਰ ਵਾਲਾ, ਸਾਡੇ ਪਿੰਡ ਦਾ ਸਭ ਤੋਂ ਸ਼ਾਈਨਿੰਗ ਸਟੂਡੈਂਟਾਂ ਚੋਂ ਨਾ ਉਹ ਆ। ਉਹ ਕਰ ਉਹਨਾਂ ਦਾ ਇੱਕ ਯਾਨੀ ਕਿ ਫਿਰ ਕੱਲ ਮੈਨੂੰ ਨਾ ਹੋਰ 3-4 ਬੜੀਆਂ ਕਹਾਣੀਆਂ ਯਾਨੀ ਕਿ ਨਾ ਪਿੰਡ। ਅੱਜ ਜਦੋਂ ਮੈਂ ਉੱਥੇ ਫਾਟਕ ਤੇ ਗੁਜਰੇ ਦੇਖਿਆ ਤੇ ਉੱਥੇ ਇੱਕ ਨਾ ਵਾਹਵਾ ਹੋਟਲ ਅੱਛਾ ਜਿਹਾ ਨਾ ਪੱਥਰ ਪੁੱਥਰ ਲੱਗਿਆ ਹੈ, ਤੇ ਮੈਂ ਹੈਰਾਨ ਵੀ ਇਸ ਜਗ੍ਹਾ ਤੇ ਹੋਟਲ ਨਹੀਂ ਸੀ। ਤੇ ਮੈਂ ਕਿਹਾ ਸਵੇਰੇ ਮੈਂ ਬਗੈਰ ਨਾਸ਼ਤੇ ਤੋਂ ਗਿਆ ਸੀ, ਮੈਂ ਕਿਹਾ ਚਲੋ ਨਾਸ਼ਤਾ ਉੱਥੇ ਤੇ ਫਿਰ ਫੌਤਗੀ ਹੋਣੀ ਹੈ, ਨਾਸ਼ਤਾ ਮੈਂ ਕਿਹਾ ਇੱਥੋਂ ਕਰਨਾ। ਤੇ ਉਹ ਅੰਦਰ ਵੜਿਆ ਤੇ ਕੋਈ 30-40 ਚੇਅਰ ਟੇਬਲ ਸ਼ੇਬਲ ਲੱਗੇ। ਮੈਂ ਜਦੋਂ ਬੰਦੇ ਦਾ ਗੌਰ ਨਾ ਕੀਤਾ, ਦੇਖਿਆ ਨਾ ਕਾਊਂਟਰ ਤੇ, ਮੈਂ ਕਿਹਾ ਯਾਰ ਬੰਦਾ ਤੇ ਦੇਖਿਆ। ਮੈਨੂੰ ਯਾਦ ਆਇਆ ਵੀ ਇਹ ਬੰਦਾ ਅੱਜ ਤੋਂ 20-25 ਸਾਲ ਪਹਿਲੇ ਇੱਥੇ ਇੱਕ ਛੋਟੀ ਜਿਹੀ ਰੇਹੜੀ ਹੁੰਦੀ ਸੀ, ਉੱਥੇ ਯਾਨੀ ਕਿ ਜਿਹੜਾ ਨਾ ਚਣੇ ਤੇ ਨਾਨ ਵੇਚਦਾ ਸੀ। ਹੈ ਵੀ ਉਸਨੇ ਦੇਖੋ ਕਿ 20-25 ਸਾਲਾਂ 'ਚ ਨਾ ਯਾਨੀ ਕਿ ਅੱਛਾ ਖਾਸਾ ਯਾਨੀ ਕਿ ਸੈਟਅਪ ਜਿਹੜਾ ਵਾ ਨਾ, ਯਾਨੀ ਕਿ ਜਿਹੜੀ ਚੀਜ਼ਾਂ ਦੀ ਸਾਡੇ ਲੋਕ ਰੋਣਾ ਰੋਂਦੇ ਰਹਿੰਦੇ ਨੇ ਵੀ ਯਾਰ ਨਹੀਂ ਹਾਲਾਤ ਨਹੀਂ ਹੁੰਦੇ, ਚੇਂਜ ਨਹੀਂ ਹੁੰਦੇ, ਯਾਨੀ ਕਿ ਜਿਹੜੇ ਬੰਦੇ ਮਸਲਸਲ ਮਿਹਨਤ ਕਰਦੇ ਆ ਨਾ, ਉਹਨਾਂ ਦੇ ਹਾਲਾਤ ਚੇਂਜ ਹੁੰਦੇ ਦੋਨਾਂ ਪਾਸੇ ਨੂੰ, ਜਿੱਧਰ ਨੂੰ ਵੀ ਮਿਹਨਤ ਹੋਣੀ। ਹਾਂ, ਜਿਸ ਪਾਸੇ। ਅੱਛਾ, ਫਿਰ ਤੀਸਰੇ ਮੇਰੇ ਬੜੇ ਭਾਈ ਤਸਨੀਮ ਜਿਹੜੇ ਆ, ਉਹਨਾਂ ਦੇ ਇੱਕ ਕਲਾਸ ਫੈਲੋ ਹੈ ਭਾਈ ਲਤੀਫ ਨੂੰ ਲੱਭਾ ਕਹਿੰਦੇ ਆ, ਮਤਲਬ ਉਹ ਜਿਨਸ ਦਾ ਵੀ ਕਾਰੋਬਾਰ ਉਹਨਾਂ ਕਰਦੇ। ਉਹਨਾਂ ਦੇ ਨਾ ਜ਼ਿਮੀਦਾਰਾ ਉਹਨਾਂ ਦਾ ਨਾ ਯਾਨੀ ਕਿ ਉਹਨਾਂ ਦੀ ਆਪਣੀ ਜ਼ਮੀਨ ਤਾਂ ਪਹਿਲੇ ਨਹੀਂ ਸੀ, ਲੇਕਿਨ ਉਹ ਜ਼ਿਮੀਦਾਰਾ ਯਾਨੀ ਕਿ ਬੜਾ ਅੱਛਾ, ਉਹਨਾਂ ਕੋਲ 2-2 ਮੁਰੱਬੇ ਦਾ 3-3 ਮੁਰੱਬੇ ਦਾ ਜਦੋਂ ਸਾਰੇ ਭਾਈ ਸੀ ਨੇ ਇਕੱਠੇ ਉਹ ਕਰਦੇ ਸੀ। ਤੁਸੀਂ ਦੇਖ ਲਓ ਕਿ ਐਸ ਪਿਛਲੇ 50-60 ਸਾਲਾਂ ਚ ਜ਼ਿਮੀਦਾਰੇ ਹੁਣ ਉਹਨਾਂ ਨੇ ਬਲਕਿ ਮੈਨੂੰ ਕਿਹਾ, ਕਹਿੰਦੇ ਯਾਰ ਮੇਰੇ ਨਾ ਬੱਚੇ ਥੋੜੇ ਪੜ੍ਹੇ ਆ, ਲੇਕਿਨ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਨੌਕਰੀਆਂ ਦੇ ਚੱਕਰ 'ਚ ਨਹੀਂ ਪੈਣਾ, ਤੁਸੀਂ ਕੰਮ ਕਰਨਾ ਆਪਣਾ। ਤੇ ਮੈਂ ਵੀ ਕੰਮ ਹੀ ਕੀਤਾ ਵਾ। ਉਹਨੇ ਕਿਹਾ ਮੈਂ ਬਹੁਤਾ ਅੱਛਾ ਸਟੂਡੈਂਟ ਨਹੀਂ ਸੀ। ਹੁਣ ਕਹਿੰਦੇ ਵੀ ਦੇਖ ਤਸਨੀਮ ਖਾਂ ਕਹਿੰਦੇ ਨਾ ਵੀ ਚੰਗੀ ਨੌਕਰੀ ਲੱਗਿਆ, ਕਈ ਮੁਲਕਾਂ 'ਚ ਵੀ ਰਿਹਾ, ਕਹਿੰਦਾ ਹੁਣ ਵੀ ਐਸਟ ਵਾਈਜ਼ ਮੈਂ ਤਸਨੀਮ ਤੋਂ ਅੱਗੇ ਆ। ਮੈਂ ਕਿਹਾ ਬਿਲਕੁਲ ਭਾਈ ਸਾਹਿਬ, ਇਹ ਤੁਹਾਡੀ ਗੱਲ ਜਿਹੜੀ ਆ ਨਾ। ਹੁਣ ਉਹਨਾਂ ਕੋਲ ਜੀ ਕੋਈ 20 ਗਾਵਾਂ ਵਲੈਤੀ, 25 ਕਿੱਲਿਆਂ ਦਾ ਉਹਨਾਂ ਦਾ ਨਾ ਜ਼ਿਮੀਦਾਰਾ ਹੈ, ਤੇ ਬਾਕੀ ਮਕਾਨ ਸ਼ਕਾਨ ਬਾਕੀ ਵੀ ਯਾਨੀ ਕਿ ਸਾਰਾ। ਲੇਕਿਨ ਕਹਿੰਦਾ ਮੈਂ ਆਪਣੇ ਬੱਚਿਆਂ ਨੂੰ ਨਾ ਇਹੀ ਕੀਤੀ ਸੀ ਵੀ ਬੇਟਾ ਨਾ ਕੰਮ ਜਿਹੜਾ ਵਾ ਨਾ ਉਹਨੂੰ ਮਿਹਨਤ ਨਾਲ ਜਿਹੜਾ ਵਾ ਨਾ ਕਰਨਾ। ਹੁਣ ਦੇਖੋ ਕਿ ਤੁਸੀਂ 10 ਕਿੱਲੇ ਉਹਨਾਂ ਦੀ ਜ਼ਮੀਨ ਨੇ ਵੀ ਬਣਾਏ, ਯਾਨੀ ਕਿ ਜਿਹੜੇ ਬੰਦੇ ਹੁਣ ਸਾਡੇ 10-10 ਕਿੱਲੇ 15-15 ਕਿੱਲੇ ਜ਼ਾਤੀ ਹੋਣ ਦੇ ਬਾਵਜੂਦ ਅਸੀਂ ਕਹਿੰਦੇ ਨਹੀਂ ਯਾਰ ਗੁਜ਼ਾਰਾ ਨਹੀਂ ਹੁੰਦਾ, ਹਾਲਾਤ ਬੜੇ ਆ ਕਿ ਜਿਹੜਾ ਨਾ। ਲੇਕਿਨ ਉਹ ਅਸਲ 'ਚ ਨਾ ਉਹ 15 ਮਿੰਟ ਦੇ 1 ਘੰਟੇ ਦੇ ਜ਼ਿਮੀਦਾਰ ਨਹੀਂ, ਉਹ ਸੁਬਾਹ ਤੋਂ ਲੈ ਕੇ ਸ਼ਾਮ ਤੱਕ ਦੇ ਯਾਨੀ ਕਿ ਜਿਹੜੇ ਆ ਨਾ ਜ਼ਿਮੀਦਾਰ। ਵਰਨਾ ਸਾਡੇ ਬਹੁਤੇ ਸਾਰੇ ਜਿਹੜਾ ਜ਼ਿਮੀਦਾਰ ਤਬਕਾ ਨਾ ਮੋਟਰਸਾਈਕਲ ਤੇ ਜਾਂਦਾ ਆਉਂਦਾ, ਉਹ 8ਵੇਂ ਦਿਨ ਪਾਣੀ ਲਾਉਂਦਾ। ਫਿਰ ਇਹ ਸੀ ਸਟੋਰੀ। ਫਿਰ ਇੱਕ ਹੋਰ ਇਸ ਤਰੀਕ ਪਾਸ਼ਾ ਮਿਲਿਆ ਮੈਨੂੰ ਰਸਤੇ 'ਚ। ਹਾਂ, ਤੇ ਪਾਸ਼ੇ ਉਹਨਾਂ ਖੈਰ ਬੜਾ ਅੱਛਾ, ਉਹ ਜਿਸ ਤਰ੍ਹਾਂ ਹੈ ਜੋਲੀ ਹੁੰਦਾ। ਉਹਨੇ ਬਲਕਿ ਉੱਥੇ ਇੱਕ ਹੋਰ ਮੇਰੇ ਦੋਸਤ ਹੈ ਅੱਲਾ ਜੰਨਤ ਬਖਸ਼ੇ ਸਾਜਿਦ, ਬਹੁਤ ਹੋ ਗਈ, ਉਹਨਾਂ ਦੇ ਚਾਚੇ ਦਾ ਬੇਟਾ ਹੈ ਸੀ। ਤੇ ਉਹ ਕਹਿੰਦਾ ਵੀ ਮੈਂ ਨਾ ਤੁਹਾਨੂੰ, ਮੈਂ ਕਬਰਸਤਾਨ ਤੱਕ ਪੈਦਲ ਟੁਰ ਕੇ ਮੇਰਾ ਇਰਾਦਾ ਸੀ ਵਾਦਾ, ਉਹਨੇ ਕਿਹਾ ਨਹੀਂ ਮੈਂ ਤੁਹਾਨੂੰ ਕਬਰਸਤਾਨ ਵੀ ਛੱਡ ਦਿੰਦਾ ਤੇ ਅੱਗੇ ਵੀ ਜਿਹੜਾ ਨਾ ਲਾ ਦਿੰਦਾ। ਤੇ ਉਹਨੂੰ ਮੈਂ ਰਸਤੇ 'ਚ ਪੁੱਛਿਆ, ਮੈਂ ਕਿਹਾ ਵੀ ਇਹ ਜਗ੍ਹਾ ਤੁਸੀਂ ਉੱਥੇ ਮਿੱਟੀ ਪਵਾ ਰਹੇ ਸੀ, ਮੈਂ ਕਿਹਾ ਤੁਸੀਂ ਕੀ ਕਰਨ ਲੱਗੇ ਆ?
ਉਹ ਕਹਿੰਦੇ ਜੀ ਅਸੀਂ ਨਾ ਇੱਥੇ ਮੈਰਿਜ ਹਾਲ ਬਣਾਉਣ ਲੱਗੇ ਹਾਂ। ਹੂੰ ਮੈਂ ਕਿਹਾ ਅੱਛਾ। ਕਹਿੰਦੇ ਜੇ ਉਹ ਹੁਣ ਮਨਜ਼ੂਰੀ ਲੈਣੀ ਪੈਂਦੀ ਆ, ਹੂੰ ਅਗਰ ਉਹ ਹੋ ਗਈ ਤੇ ਵੈਲ ਐਂਡ ਗੁੱਡ, ਨਹੀਂ ਕਹਿੰਦਾ ਨਾ ਅਸੀਂ ਡੰਗਰਾਂ ਵਾਲੀ ਨਾ ਇੱਥੇ ਫਾਰਮ, ਕਹਿੰਦਾ ਸਾਡੇ ਕੋਲ ਕੋਈ 15-20 ਡੰਗਰ ਹੂੰ ਹੈ ਆ ਪਹਿਲੇ। ਹੂੰ ਉਹ ਕਹਿੰਦਾ ਜੀ ਅਲਹਮਦੁਲਿਲਾ ਨਾ ਮੇਰਾ ਕੰਮ ਦੁਬਈ ਠੀਕ ਆ, ਹੂੰ ਤੇ ਇਹ ਮੈਂ ਸਿਰਫ ਵਾਲਦ ਸਾਹਿਬ ਨਾ ਉਹ ਕਹਿੰਦੇ ਆ ਕਿ ਮੈਨੂੰ ਇੱਥੇ ਡੇਰਾ ਬਣਾ ਕੇ ਦਿਓ, ਤੇ ਉਹਨਾਂ ਨੇ ਇੱਕ ਕਿਸਮ ਦੀ ਉਹਨਾਂ ਨੇ ਕਹਿੰਦੇ ਕੋਈ ਖਾਹਿਸ਼ ਕੀਤੀ ਆ, ਤੇ ਮੈਂ ਕਿਹਾ ਵੀ ਇਹਨੇ ਪੂਰੀ ਕਰੋ। ਯਾਨੀ ਕਿ ਦੇਖੋ ਮਾਂ ਬਾਪ ਕਿਆ ਦੀ, ਯਾਨੀ ਕਿ ਐਸੇ ਬੱਚੇ ਹਲੇ ਹੈ ਆ। ਹਾਂ ਬੜੀ ਖੁਸ਼ੀ ਹੋਈ ਮੈਂ। ਔਰ ਫਿਰ ਉਹ ਮੁੰਡਾ ਯਾਨੀ ਕਿ ਬੜਾ ਡਾਊਨ ਟੂ ਅਰਥ ਜਿਹੜਾ ਮੈਂ ਉਸ ਨੂੰ ਪੁੱਛਿਆ ਵੀ ਮੈਂ ਕਿਹਾ ਕੀ ਕੰਮ ਕਰਦਾ ਵਾਂ। ਹੂੰ ਉਹਨੇ ਕਿਹਾ ਜੀ ਮੇਰੀ ਉੱਥੇ ਕੰਸਟਰਕਸ਼ਨ ਕੰਪਨੀ ਆ ਆਪਣੀ। ਹੂੰ ਹੈਂ, ਮੈਂ ਕਿਹਾ ਅੱਛਾ। ਮੈਂ ਫਿਰ ਵੀ ਯਾਨੀ ਕਿ ਮੈਂ ਕਿਹਾ ਉਹਨੇ ਕਿਹਾ ਜੀ ਮੇਰੇ ਕੋਲ 250 ਬੰਦਾ ਕੰਮ ਕਰਦਾ। ਹੂੰ ਹੁਣ ਦੇਖੋ ਕਿ ਇੱਕ 250 ਬੰਦੇ ਦੀ ਕੰਸਟਰਕਸ਼ਨ ਕੰਪਨੀ ਆ ਵਿੱਚ। ਉਹਨੇ ਕਿਹਾ ਜੀ ਇਹ ਡੰਗਰ ਵੀ ਜਿਹੜੇ ਆ ਨਾ, ਮੈਂ ਇਹ ਇਸ ਤਰ੍ਹਾਂ ਆ ਵੀ ਇਹਨਾਂ ਦਾ ਮੈਂ 5 ਕਿਲੋ ਦੁੱਧ ਸਵੇਰ ਤੇ 5 ਕਿਲੋ ਸ਼ਾਮ, ਉਹ ਘਰ ਲਈ ਰੱਖਦਾ। ਬਾਕੀ ਕੁਛ ਦੁੱਧ ਬੰਦਿਆਂ ਨੂੰ ਇਸ ਤਰ੍ਹਾਂ ਦੇ ਦੇਣਾ, ਕੁਛ ਦੁੱਧ ਵੇਚ ਕੇ ਕਿਸੇ ਨੂੰ ਜ਼ਰੂਰਤਮੰਦ ਨੂੰ, ਯਾਨੀ ਕਿ ਨਾ ਕਿਆ ਸੋਸ਼ਲ ਵਰਕ ਦੀ, ਯਾਨੀ ਕਿ ਇੱਕ ਯਾਨੀ ਕਿ ਜਿਹੜਾ ਵਾ ਨਾ ਇਹ ਤੀਸਰੀ ਯਾਨੀ ਕਿ ਜਿਹੜੀ ਆ ਨਾ ਸਟੋਰੀ ਸੀ। ਫਿਰ ਇੱਕ ਜਿਹੜਾ ਅਸੀਂ ਕਹਿੰਦੇ ਹਾਂ ਕਿ ਕਈ ਚੀਜ਼ਾਂ ਚੇਂਜ ਨਹੀਂ ਹੁੰਦੀਆਂ, ਉਹ ਉੱਥੇ ਅੱਡੇ ਤੇ ਉਤਰੇ ਨਾ, ਉੱਥੇ ਉਹੀ ਚਾਹ ਦਾ ਇੱਕ ਖੋਖਾ ਸੀ ਜਿਹੜਾ ਪਹਿਲੇ ਉਹਦਾ ਇੱਕ ਬੰਦਾ, ਉਹਦਾ ਬੇਟਾ ਚਲਾ ਰਿਹਾ ਸੀ। ਉਹੀ ਪਿਆਲੀਆਂ ਪੁਰਾਣੀਆਂ ਉੱਥੇ ਮੰਜੇ ਤੇ ਉਹੀ ਬੰਦੇ, ਯਾਨੀ ਕਿ ਕਈ ਬੰਦਿਆਂ ਦਾ ਨਾ ਕਿਸੇ ਦੌਰ 'ਚ ਸਾਡੇ ਇੱਕ ਕਲਚਰ ਹੁੰਦਾ ਸੀ ਵੀ ਕੱਪੜੇ ਕੁਪੜੇ ਪਾ ਕੇ ਨਾ ਇੱਕ ਜਗ੍ਹਾ ਤੇ ਬਹਿ ਜਾਣਾ ਜਾ ਕੇ। ਨਹੀਂ ਜੀ, ਟਾਂਗੇ 'ਚ ਬਹਿ ਕੇ ਇਹ ਤੁਹਾਡੇ ਵਾਲਾ ਨਹੀਂ ਹਿਸਾਬ ਵੀ ਘਰੋਂ ਨਾ ਵੀ 4 ਕਿਲੋਮੀਟਰ ਦੂਰ, ਜਾਂ ਕੁਛ ਪੈਦਲ ਵੀ ਜਾਂਦੇ ਸੀ, ਕਈ ਜਰਾ ਕਿ ਜਿਹੜੇ ਜ਼ਿਮੀਂਦਾਰ ਕੁਛ ਐ ਸੀ ਉਹ ਟਾਂਗੇ 'ਚ ਬਹਿ ਕੇ ਜਾਂਦੇ ਸੀ। ਵੀ ਜਿਸ ਤਰ੍ਹਾਂ ਪੂਰੇ ਬਰਾਤ ਬਰੂਤ ਚੱਲੇ, ਉੱਥੇ ਜਾ ਕੇ ਬਹਿ ਗਏ ਫੱਟੇ ਤੇ ਕੋਈ 5-7 ਵਾਰੀ ਚਾਹ ਪੀਤੀ ਤੇ ਅਸਰ ਕਿਲੇ ਨਾ ਉਹ ਆਪਣਾ ਵਾਪਸ ਆ ਜਾਏ। ਉੱਥੇ ਉਹ ਯਾਨੀ ਕਿ ਉਹ ਫੱਟੇ ਤੇ ਉਹ, ਬਲਕਿ ਕੁਛ ਇੱਕ ਬੰਦੇ ਦੀ ਲੈਂਗੁਏਜ ਕੁਛ ਐਸੀ ਸੀ ਵੀ ਮੈਂ ਰਿਕਾਰਡਿੰਗ ਨਹੀਂ ਯਾਨੀ ਕਿ ਨਾ ਜਿਹੜਾ ਵਾ ਕਰ ਸਕਿਆ ਵੀ। ਮੈਂ ਕਿਹਾ ਉਹ ਫਿਰ ਬਹੁਤ ਸਾਰਾ ਨਾ ਕੱਟਣਾ ਵਾਲੇ, ਵਰਨਾ ਉੱਥੇ ਬਾਕੀ ਬੰਦਿਆਂ ਦਾ ਯਾਨੀ ਕਿ ਗੱਲ ਕਰਨ ਦਾ ਨੈਚੁਰਲ ਸਾਰਾ ਉਹੀ ਪਿਆਲੀਆਂ ਵਾਲੀ ਚਾਹ ਹੈ, ਤੇ ਪਿੰਡ ਦੇ ਮਾਮਲਾਤ ਜਿਸ ਤਰ੍ਹਾਂ ਹੈ, ਬਿਲਕੁਲ ਮੈਨੂੰ ਇੰਝ ਲੱਗਿਆ ਕਿ ਬਿਲਕੁਲ 40-50 ਸਾਲ ਨਾ ਪਿੱਛੇ ਪਿੱਛੇ ਹੀ ਹਾਲ ਆ। ਅੱਛਾ, ਫਿਰ ਇੱਕ ਉਹ ਜਦੋਂ ਸ਼ਾਮ ਵਾਪਸ ਆਇਆ ਨਾ, ਮੈਨੂੰ ਕਹਿ ਰਹੇ ਸੀ ਵੀ ਇੱਥੇ ਰਹਿ ਜਾਓ, ਚਲੇ ਜਾਓ। ਮੈਨੂੰ ਹੁਣ ਨੀਂਦ ਇੱਥੇ ਨਾ ਜਿਤਨੀ ਅੱਛੇ ਆਉਂਦੀ ਹੈ ਨਾ, ਦੂਸਰੀ ਜਗ੍ਹਾ ਤੇ ਫਿਰ ਥੋੜਾ ਜਿਹਾ ਨਾ ਅਨਕੰਫਰਟੇਬਲ ਹੀ ਮਹਿਸੂਸ ਕਰਦਾ। ਮੈਂ ਕਿਹਾ ਡੰਗਰਾਂ ਦਾ ਵੀ ਫਿਰ ਹੈ ਆ। ਮੈਂ ਗੋਜਰੇ ਪਹੁੰਚਿਆ ਨਾ, ਮੇਰਾ ਫੋਨ ਬੰਦ ਹੋ ਗਿਆ ਸੀ, ਜਿਹੜਾ ਤੁਸੀਂ ਕਹਿ ਰਹੇ ਆ ਦੁਪਹਿਰ ਤੋਂ ਬਾਅਦ ਨਾ, ਬਸ ਫਿਰ ਉੱਥੇ ਫਾਤਿਹਾ ਤੇ ਬੈਠੇ ਸੀ, ਉੱਥੋਂ ਨਹੀਂ ਫਿਰ ਚਾਰਜ ਕਰਨ ਦਾ ਨਾ ਮੌਕਾ ਮਿਲਿਆ। ਹੁਣ ਗੋਜਰੇ ਮੇਰੇ 3-4 ਦੋਸਤ ਐਸੇ ਆ ਵੀ ਜਿਨ੍ਹਾਂ ਨੂੰ ਮੈਂ ਫੋਨ ਕਰਦਾ, ਉਹ ਮੈਨੂੰ ਉੱਥੋਂ ਲੈ ਲੈਂਦੇ ਫੋਨ। ਮੈਂ ਇਸ ਜੇ ਝਾਕ 'ਚ ਵੀ ਹੁਣ ਕੋਈ ਚੀਜ਼ ਆਉਂਦੀ ਆ, ਹੁਣ ਕੋਈ ਚੀਜ਼ ਆਉਂਦੀ ਆ, ਮਗਰ ਵੇਲੇ ਤੋਂ ਪਹਿਲੇ ਤੋਂ ਲੈ ਕੇ ਤੇ 8:45 ਵੱਜ ਗਏ ਮੈਨੂੰ ਉੱਥੇ ਖਲੋਤੇ ਖੜੇ। ਲਓ ਜੀ, ਇਹ ਪਤਾ ਲੱਗਿਆ ਕਿ ਗੋਜਰੇ ਤੇ ਸਮੁੰਦਰੀ ਦੇ ਦਰਮਿਆਨ ਮਗਰਬ ਤੋਂ ਬਾਅਦ ਉਧਰੋਂ ਆਉਣ ਲਈ ਕੋਈ ਟਰਾਂਸਪੋਰਟ ਨਹੀਂ ਹੈ। ਅੱਛਾ, ਹਲੇ ਵੀ ਐਸ ਦੌਰ 'ਚ ਵੀ ਯਾਨੀ ਕਿ ਉਹ ਰਿਵਰਸ ਲੱਗ ਗਿਆ ਹੈ ਵੀ 2 ਤਹਿਸੀਲਾਂ ਹੈ ਵੀ ਅਗਰ ਬੰਦਾ ਕੋਈ ਮਗਰਬ ਤੋਂ ਬਾਅਦ ਸਮੁੰਦਰੀ ਆਉਣਾ ਚਾਹਵੇ ਨਾ। ਖੈਰ ਜੀ, ਇੱਕ 8:45 ਵਜੇ ਨਾ ਇੱਕ ਚਿੰਗਚੀ ਰਕਸ਼ੇ ਵਾਲਾ, ਅਸੀਂ 4 ਸਵਾਰੀਆਂ ਇਕੱਠੀਆਂ ਹੋਈਆਂ। ਉਹਨੇ ਕਿਹਾ ਜੀ ਪਹਿਲੋਂ ਤੇ ਇੱਕ ਬੰਦਾ ਉਹ ਕਹਿ ਰਿਹਾ ਸੀ 300 ਦੇ ਹਿਸਾਬ ਨਾਲ, ਵੈਸੇ 150 ਕਿਰਾਇਆ ਬੱਸ ਦਾ ਉੱਤੇ। ਉਹਨੇ ਜੀ ਸਾਨੂੰ ਕਿਹਾ ਵੀ 1500 ਰੁਪਏ 'ਚ ਨਾ ਮੈਂ ਤੁਹਾਨੂੰ ਚਾਰਾਂ ਨੂੰ ਲੈ ਜਾਵਾਂਗਾ ਸਮੁੰਦਰੀ, 400 ਰੁਪਏ 'ਚ। ਉਹ ਕਰ ਜੀ ਚਿੰਗਚੀ 'ਚ, ਮੈਂ ਜ਼ਿੰਦਗੀ 'ਚ ਪਹਿਲੀ ਦਫਾ ਚਿੰਗਚੀ 'ਚ ਇਤਨਾ ਲੰਬਾ ਸਫ਼ਰ ਨਾ 30 ਕਿਲੋਮੀਟਰ ਦਾ ਕੀਤਾ। ਲੇਕਿਨ ਉਹ ਮੌਸਮ ਬੜਾ ਅੱਛਾ ਸੀ, ਠੰਡਾ ਸੀ, ਉਹਦੇ ਕਰਕੇ ਹਵਾ ਬੜੀ ਅੱਛੀ ਸੀ। ਉਹ ਫਿਰ ਨਾ ਇਸ ਤਰ੍ਹਾਂ ਕਰਕੇ ਉਹ ਕੋਈ 1 ਘੰਟਾ 20 ਮਿੰਟ 'ਚ ਨਾ ਸੀ ਜਿਹੜਾ ਸਮੁੰਦਰੀ ਪਹੁੰਚ ਗਏ। ਤੇ ਉਸ ਤੋਂ ਬਾਅਦ ਸਮੁੰਦਰੀਆਂ ਯਾਨੀ ਕਿ ਬੱਸ 'ਚ ਬੈਠੇ ਆ, ਤੇ ਇੱਥੇ ਕੋਈ 10:30 ਵਜੇ ਨਾ ਮੈਂ ਇੱਥੇ ਪਹੁੰਚਿਆ। ਤੇ ਮੈਂ ਇੰਨਾ ਥੱਕ ਚੁੱਕਿਆ ਸੀ ਨਾ ਵੀ ਫੋਨ ਮੇਰਾ, ਮੈਂ ਫੋਨ ਚਾਰਜਿੰਗ ਤੇ ਇੰਨਾ ਨਹੀਂ ਸੀ ਵੀ ਮੈਂ ਵੀ ਸੁਬਾਹ ਦਾ ਮੈਂ ਨਾਸ਼ਤਾ ਜਿਹੜਾ ਕੀਤਾ ਸੀ ਨਾ, ਵੀ ਉਸ ਤੋਂ ਬਾਅਦ ਮੈਂ ਕੋਈ ਰੋਟੀ ਖਾਵਾਂ ਜਾਂ ਨਾ ਖਾਵਾਂ, ਮੈਂ 1 ਕੱਪ ਚਾਹ ਦਾ ਜਿਹੜਾ ਨਾ ਬਣਾਇਆ ਤੇ ਮੈਂ ਨਾ ਸੌਂ ਗਿਆ। ਯਾਨੀ ਕਿ ਇਹ ਮੇਰੀ ਕੱਲ ਦੀ ਨਾ ਯਾਨੀ ਕਿ ਰੋਜ਼ਾਦ ਸਫ਼ਰਨਾਮਾ ਵੀ ਤੁਹਾਡਾ ਅੱਜ ਇਸ ਵੀਡੀਓ ਦਾ ਟਾਈਟਲ ਵੀ ਇਹੀ ਹੋਊਗਾ ਵੀ ਆਪਣੇ ਪੁਰਾਣੇ ਪਿੰਡ ਖੱਖਾਂ ਤੱਕ ਦਾ ਅਸਲਮ ਖਾਨ ਵਕਾਰ ਦਾ ਸਫ਼ਰਨਾਮਾ ਹੈ। ਅਤੇ ਅੱਛਾ, ਉਹ ਫਿਰ ਕਈ ਬੰਦੇ ਨਾ ਐਸੇ ਸਵਾਲ ਕਰਦੇ ਨਾ ਵੀ ਬੰਦੇ ਨੂੰ ਯਾਨੀ ਕਿ ਮਾਤਮ ਜੀ ਵਾਲੀ ਗੱਲ ਜਿਹੜੀ ਹੈ ਨਾ,
ਹੁੰਦੀ ਹੈ। ਇੱਕ ਉਸ ਨੂੰ ਮੈਂ ਕਿਹਾ ਯਾਰ ਉਹ ਕਹਿੰਦੇ ਵੀ ਤੁਸੀਂ ਅੱਜ ਕਿੱਥੇ ਚੱਲੇ ਆ? ਮੈਂ ਕਿਹਾ ਮੈਂ ਨਾ ਫੌਤਗੀ ਹੋ ਗਈ ਆ ਤੇ ਕਹਿੰਦੇ ਤੁਸੀਂ ਕੱਲ ਕਿਉਂ ਨਹੀਂ ਦੱਸਿਆ ਵੀ ਤੁਸੀਂ ਜਾਣਾ ਵਾ? ਅੱਛਾ। ਮੈਂ ਕਿਹਾ ਜਨਾਬ ਵੀ ਇਹ ਫੌਤਗੀ ਦਾ ਮੈਨੂੰ ਪਹਿਲੇ ਐਡਵਾਂਸ ਚ ਇਹਦੀ ਤਾਂ ਤਲਾਕ ਨਹੀਂ ਨਹੀਂ ਹੋ ਇਤਲਾਹ ਸਕਦੀ। ਆਈ ਹੈ ਵੀ 4 ਘੰਟੇ ਬਾਅਦ ਹੋ ਗਈ ਆ। ਵੀ ਯਾਨੀ ਕਿ ਗੱਲ ਕਰਦੇ ਹੋਏ ਨਾ ਲੋਕ ਸੋਚਦੇ ਨਹੀਂ ਹੈ ਕਿ ਯਾਰ ਇਹ ਗੱਲ ਇਹ ਬਣਦੀ ਆ। ਉਹਨੇ ਤੁਹਾਡਾ ਜਵਾਬ ਸੁਣਨ ਤੋਂ ਬਗੈਰ ਹੀ ਅਗਲਾ ਸਵਾਲ ਉਹਦੇ ਕੋਲ ਤਿਆਰ ਸੀ। ਤਿਆਰ ਸੀ, ਉਹਨੇ ਸੋਚਿਆ ਸੀ ਵੀ ਆਹ ਮੈਂ ਸਵਾਲ ਕਰਨਾ ਇਹ ਮੈਂ ਸਵਾਲ ਕਰਨਾ ਵਾ। ਉਹਨੇ ਤੁਹਾਡਾ ਜਵਾਬ ਨਹੀਂ ਜਵਾਬ ਸੁਣਿਆ। ਨਹੀਂ ਸੁਣਿਆ ਵੀ ਮੈਂ ਉਹਨੇ ਆਪਣਾ ਸਵਾਲ ਆਪਣਾ ਦਾਗਤਾ ਜਿਹੜੀ ਹੈ। ਆਪਣਾ ਸਵਾਲ ਦਾਗ ਦਿੱਤਾ। ਮੈਂ ਕਿਹਾ ਯਾਰ ਹੁਣ ਇਹ ਵੀ ਕੁਛ ਚੀਜ਼ਾਂ ਐਸੀਆਂ ਹੁੰਦੀਆਂ ਵਾ ਜਿਹਦੇ ਤੇ ਤੁਹਾਨੂੰ ਸਾਰਾ ਵੀ ਇਹ ਕੋਈ ਮੌਸਮ ਦਾ ਹਾਲ ਤਾਂ ਨਹੀਂ ਮੈਂ ਗੂਗਲ ਤੇ ਦੇਖ ਕੇ ਵੀ ਹਨੇਰੀ ਆਣੀਆਂ ਬਾਰਿਸ਼ ਆਣੀਆਂ ਵੀ ਇਹ ਕਰਕੇ ਯਾਨੀ ਕਿ ਜਿਹੜੀਆਂ ਨਾ ਚੀਜ਼ਾਂ ਹੈ ਵੀ ਬਸ ਉਹ ਆਪਣੇ ਆਪਣੇ ਯਾਨੀ ਕਿ ਜਿਹੜਾ ਬੰਨਾ ਚੀਜ਼ਾਂ ਉਹ 3-4 ਬੰਦਿਆਂ ਦਾ ਹੀ ਸੀ। ਕਹਿੰਦੇ ਜੀ ਕੱਲ ਤੁਹਾਡੇ ਨਾਲ ਹੈ ਸੀ। ਉਹ ਮੈਂ ਕਿਹਾ ਵੀ ਮੈਂ ਤਾਂ ਆਪਣੇ ਉਹਦੇ ਨੂੰ ਫੋਨ ਮੈਂ ਕਿਹਾ ਫਿਰ ਮੈਨੂੰ ਕੱਲ ਵੈਸੇ ਉਦੋਂ ਰਾਤੀ ਇਹ ਹੋਇਆ ਜਦੋਂ ਮੈਂ ਖੜਾ ਸੀ ਨਾ ਮੈਂ ਕਿਹਾ ਯਾਰ ਅਸੀਂ ਸਮਝਦੇ ਤਾਂ ਹੈ ਤਰੱਕੀ ਵਾਲੀ ਗੱਲ ਤੇ ਉਹ ਮੈਂ ਕਿਹਾ ਹੁਣ ਮੇਰਾ ਫੋਨ ਬੰਦ ਆ ਹੁਣ ਮੈਂ ਕਿਸੇ ਨਾਲ ਯਾਨੀ ਕਿ ਰਾਬਤੇ 'ਚ ਨਹੀਂ ਹੈ ਤੇ ਅੱਗੇ ਇੱਕ ਮੇਰੇ ਕੋਲ ਆਪਸ਼ਨ ਹੈ ਕਿ ਮੈਂ ਫੈਸਲਾਬਾਦ ਜਾਵਾਂ ਫਿਰ ਫੈਸਲਾਬਾਦ ਤੋਂ ਮੁੜ ਕੇ ਸਮੁੰਦਰੀ ਵੱਲ ਦੀ ਆਵਾਂ ਹੈਂ ਤੇ ਜਾਂ ਫਿਰ ਇਹ ਹੈ ਕਿ 2:30 ਵਜੇ ਜਿਹੜਾ ਟਾਈਮ ਚੱਲਦਾ ਵਾ ਵੀ 2:30 ਵਜੇ ਤੱਕ ਮੈਂ ਇੱਥੇ ਨਾ ਇੰਤਜ਼ਾਰ ਕਰਾਂ ਹੈਂ ਤੇ ਫਿਰ ਇੱਕ ਇਸ ਤਰ੍ਹਾਂ ਹੋਈ ਆ ਯਾਨੀ ਕਿ ਡਿਸਲੋਕੇਸ਼ਨ ਵੀ ਸਾਡੇ ਸਟੇਸ਼ਨ ਦੇ ਸਾਹਮਣੇ ਸਾਡੇ ਇੱਕ ਜਾਣਨ ਵਾਲੇ ਸੀ ਉਹਨਾਂ ਦੇ ਘਰ ਸੀ ਉਹਨਾਂ ਨੇ ਉਹ ਘਰ ਵੇਚ ਦਿੱਤਾ ਹੈਂ ਉਹ ਹੁਣ ਨਾ ਮੁਖਤਲਿਫ ਕਲੋਨੀਆਂ 'ਚ ਯਾਨੀ ਕਿ ਜਿਹੜਾ ਨਾ ਚਲੇ ਗਏ। ਪਹਿਲੋਂ ਇਹ ਹੁੰਦਾ ਸੀ ਰਾਤ ਨੂੰ ਜਦੋਂ ਵੀ ਕਿਤੇ ਲੇਟ ਹੋਏ ਨਾ ਵੀ ਉੱਥੇ ਸਟੇਸ਼ਨ ਵੀ ਉਹ ਘਰ ਹੈ ਆ ਵੀ ਜਿੱਥੇ ਕਿਤੇ ਵੀ ਨਹੀਂ ਯਾਨੀ ਕਿ ਟਰੈਵਲ ਹੀ ਨਹੀਂ ਕਰਨਾ ਪੈਂਦਾ ਬਾਕੀ ਵੀ ਉੱਥੇ ਚਲੇ ਜਾਈਦਾ ਸੀ ਵੀ ਕੋਈ ਇਸ਼ੂ ਨਹੀਂ ਹੁੰਦਾ ਸੀ। ਉਹ ਲੇਕਿਨ ਮੈਨੂੰ ਉਹਦਾ ਪਤਾ ਸੀ ਵੀ ਉਹ ਹੁਣ 4 ਭਾਈ ਆ ਮੁਖਤਲਿਫ ਜਗ੍ਹਾ ਤੇ ਯਾਨੀ ਕਿ ਜਿਹੜਾ ਵਾ ਨਾ ਰਹਿੰਦੇ ਆ। ਫਿਰ ਮੈਂ ਇੱਕ ਚੀਜ਼ ਦੇਖ ਰਿਹਾ ਸੀ ਕੱਲ ਪਰਸੋਂ ਇੱਕ ਇੰਡੀਆ ਦੀ ਨਾ ਇੱਕ ਵੀਡੀਓ ਵੀ ਇੱਕ ਉੱਥੇ 에ਅਰਪੋਰਟ ਬਣਿਆ ਯੂਪੀ 'ਚ। ਉੱਥੇ ਜ਼ਮੀਨਾਂ ਬਹੁਤ ਮਹਿੰਗੀਆਂ ਬਹੁਤ 3 ਕਰੋੜ 8 ਕਰੋੜ ਰੁਪਇਆ ਪਰ ਲੇਕਿਨ ਉੱਥੇ ਸਾਰਿਆਂ ਦੀ ਮੈਜੋਰਿਟੀ ਦੀ ਕਹਾਣੀ ਕੀ ਸੀ ਵੀ ਉਹਨਾਂ ਨੇ ਨਾ ਜਿਤਨੇ ਪੈਸੇ ਸੀ ਉਹ ਖਾ ਲਏ ਮਕਾਨਾਂ ਤੇ ਲਾ ਲਏ। ਉਹ ਬਹੁਤ ਸਾਰੇ ਲੋਕਾਂ ਦਾ ਇਹ ਉਹ ਕਹਿੰਦੇ ਸਾਡੇ ਕੋਲ ਨੌਕਰੀ ਨਹੀਂ ਹੈ ਵੀ ਸਾਨੂੰ ਸਰਕਾਰ ਨੂੰ ਨੇ ਵਾਅਦਾ ਕੀਤਾ ਸੀ ਵੀ ਸਾਨੂੰ ਨੌਕਰੀ ਹੁਣ ਉੱਥੇ ਦਾ 8 ਕਰੋੜ ਸਾਡੇ ਤਾਂ 24 ਕਰੋੜ ਆ ਯਾਨੀ ਕਿ ਉਹਨਾਂ ਨੇ ਉਹ 24 ਕਰੋੜ ਦੇ ਘਰ ਜਿਹੜੇ ਆ ਨਾ ਹਾਂਜੀ ਨਹੀਂ ਉਹ ਖਾ ਕੇ ਉਹ ਕਹਿੰਦੇ 5-400 ਅਸੀਂ ਖਾ ਗਏ ਗੱਡੀਆਂ ਤੇ ਕਾਰਾਂ ਉਹਦੇ ਚ ਕੁਝ ਲੋਕਾਂ ਨੇ ਯਾਨੀ ਕਿ ਜਿਹੜਾ ਨਾ ਉਹ ਪੈਸੇ ਕੰਮ ਚ ਲਾਏ। ਉਹ ਮੈਨੂੰ ਉਹ ਗੱਲ ਆਈ ਜਿਸ ਤਰ੍ਹਾਂ ਸਿਆਣੇ ਕਹਿੰਦੇ ਨੇ ਵੀ ਜ਼ਮੀਨ ਦਾ ਪੈਸਾ ਨਹੀਂ ਕਹਿੰਦੇ ਜਿਹੜਾ ਮੈਂ ਕਿਹਾ ਵੀ ਇਹਨਾਂ ਗੱਲਾਂ ਤੇ ਨਾ ਤੇ ਸਾਡੇ ਆਮ ਤੌਰ ਤੇ ਜਿਹੜੀ ਬਾਹਰ ਦੀ ਕਮਾਈ ਆ ਜਾਂ ਜ਼ਮੀਨ ਦੀ ਕਮਾਈ ਆ ਇੱਥੇ ਬਹੁਤ ਸਾਰੇ ਲੋਕੀ ਨਾ ਉਹ ਗੱਡੀਆਂ ਤੇ ਘਰਾਂ ਤੇ ਜਿਹੜਾ ਨਾ ਉਹ ਲਾ ਦਿੰਦੇ ਹੈ ਰਿਟਾਇਰਮੈਂਟ ਦੀ ਤੇ ਬਾਹਰ ਦੇ ਫਿਰ ਬਿਜਲੀ ਦੇ ਬਿੱਲ ਭਰਨ ਨੂੰ ਨਹੀਂ ਪੈਸੇ ਹੁੰਦੇ ਗੱਡੀ 'ਚ ਪੈਟਰੋਲ ਪਾਉਣ ਨੂੰ ਪੈਸੇ ਨਹੀਂ ਹੁੰਦੇ ਇੰਨੀਆਂ ਮਹਿੰਗੀਆਂ ਯਾਨੀ ਕਿ ਜਿਹੜੀਆਂ ਵਾ ਨਾ ਪਰ ਜਿਹੜੇ ਬੰਦੇ ਐ ਹੁਣ ਤੁਹਾਨੂੰ 2-3 ਕਹਾਣੀਆਂ ਸੁਣਾਈਆਂ ਨਾ ਵੀ ਜਿਹੜੇ ਬੰਦੇ ਨੇ ਸ਼ੁਰੂ ਤੋਂ ਕੰਮ ਥੋੜਾ ਕੰਮ ਕੀਤਾ ਉਹ ਵਧਾਇਆ ਹੁਣ ਬਿਲਕੁਲ ਬਹੁਤ ਮੈਂ ਸੁਸਤ ਹਾਂ ਕੰਮ ਕੀਤਾ। ਇਹ ਦੇਖ ਇਹ ਨਾ ਕੋਈ 10 ਦਿਨ ਪਹਿਲੇ ਨਾ ਅੰਬਾਂ ਦੀਆਂ ਗੁਠਲੀਆਂ ਬੀਜੀਆਂ ਸੀ ਤੇ ਇਹ 4 ਪੌਦੇ ਯਾਨੀ ਕਿ ਅੰਬਾਂ ਦੇ ਜਿਹੜੇ ਆ ਨਾ ਨਿਕਲੇ ਯਾਨੀ ਕਿ ਹੁਣ ਸੈਕੰਡ ਫੇਜ਼ ਜਿਹੜਾ ਨਾ ਇਹ ਸ਼ੁਰੂ ਹੋ ਗਿਆ ਵੀ ਹੁਣ ਇੱਥੇ ਜਿਹੜਾ ਵੀ ਬੀਜ ਲਾਵਾਂਗੇ ਨਾ ਇਹ ਸਾਇਲ ਦੀ ਕੁਝ ਟ੍ਰੀਟਮੈਂਟ ਨਾ ਜਿਹੜੀ ਹੈ ਨਾ ਇਹ ਹੁਣ ਹੋ ਗਈ ਆ। ਹੁਣ ਇੱਥੇ ਚੀਜ਼ਾਂ ਯਾਨੀ ਕਿ ਜਿਹੜੀਆਂ ਨਾ ਉਗਣੀਆਂ ਸ਼ੁਰੂ ਹੋ ਗਈਆਂ। ਹੁਣ ਇਸ ਤਰ੍ਹਾਂ ਮੁਖਤਲਿਫ ਜਿਹੜੇ ਵੀ ਬੀਜ ਯਾਨੀ ਕਿ ਜਿਹੜਾ ਨਾ ਲਗਾਵਾਂਗੇ ਇਨਸ਼ਾਅੱਲਾ ਉਮੀਦ ਆ ਕਿ ਜਲਦ ਜਿਹੜਾ ਵਾ ਨਾ ਉਗਣਗੇ। ਤੇ ਫਿਰ ਅੱਜ ਦੁਪਹਿਰੇ ਹੁਣ ਤੁਸੀਂ ਹੁਣੇ ਵੀ ਮੈਂ ਦੁਪਹਿਰੇ ਤੁਹਾਨੂੰ ਕਿਉਂ ਨਹੀਂ ਮਿਲਿਆ ਹੈ ਦੁਪਹਿਰੇ ਨਾ ਇੱਕ 204 ਦੇ ਹੈਗੇ ਆ ਪ੍ਰੋਫੈਸਰ ਲਗਾਰੀ ਸਾਹਿਬ ਉਹਨਾਂ ਦਾ ਮੈਨੂੰ ਉਹਨਾਂ ਦੇ ਭਾਈ ਜਿਹੜੇ ਨੈਸ਼ਨਲ ਬੈਂਕ ਚ ਨਾ ਉਹਨਾਂ ਦਾ ਨਾਮ ਅਸਦੁੱਲਾ ਸੀ ਉਹ ਯਾਦ ਆ ਲੇਕਿਨ ਇਹਨਾਂ ਦਾ ਨਾਮ ਮੈਨੂੰ ਨਾ ਗੁਲ ਕੁਛ ਇਸ ਤਰ੍ਹਾਂ ਦਾ ਮੈਨੂੰ ਹੁਣ ਐਗਜ਼ੈਕਟ ਨਾਮ ਨਹੀਂ ਆ ਰਿਹਾ ਯਾਰ। ਉਹ ਆਏ ਹੋਏ ਸੀ ਬੜੇ ਅੱਛੇ ਬੰਦੇ ਬੜੀ ਗੁਫ਼ਤਗੂ ਬੜਾ ਮਜ਼ੇਦਾਰ ਜਾ ਯਾਨੀ ਕਿ ਨਾ ਕੰਮ ਕਰਦੇ ਆ ਤੇ ਉਹਨਾਂ ਨਾਲ ਫਿਰ ਉਹ ਹੋਏ ਤੇ ਨੈਸ਼ਨਲ ਬੈਂਕ ਦੀਆਂ ਨਾ ਮੇਰੇ ਬਹੁਤ ਸਾਰੇ ਦੋਸਤ ਜਿਹੜੇ ਆ ਨਾ ਨੈਸ਼ਨਲ ਬੈਂਕ 'ਚ ਹੈ ਤੇ ਫਿਰ ਉਹ ਸਾਡੇ ਬੜੇ ਮੋਹਸਨ ਵੀ ਹੈ ਬੜੇ ਯਾਨੀ ਕਿ ਚਾਚੇ ਵੀ ਸਮਝ ਲਓ ਵੱਡੇ ਭਾਈ ਵੀ ਸਮਝ ਲਓ ਅਰਸ਼ਾਦ ਵਲਾਣਾ ਸਾਹਿਬ ਉਹ ਕਹਿੰਦੇ ਜੀ ਮੈਂ ਉਹਨਾਂ ਨਾਲ ਵਾਲੀਬਾਲ ਖੇਲਦਾ ਰਿਹਾ ਵਾਂ। ਅਰਸ਼ਾਦ ਸਾਹਿਬ ਯਾਨੀ ਕਿ ਜਦੋਂ ਜ਼ੋਨ ਨੈਸ਼ਨਲ ਬੈਂਕ ਦੇ ਮੈਨੇਜਰ ਸੀ ਨਾ ਉਦੋਂ ਵੀ ਐਤਵਾਰ ਵਾਲੇ ਦਿਨ ਨਾ ਉਹ ਹਲ ਚਲਾਉਂਦੇ ਸੀ ਆਪਣੇ ਡੰਗਰਾਂ ਨੂੰ ਜਿਹੜਾ ਨਾ ਨਵਾਉਂਦੇ ਸੀ
ਵਾਲੀਬਾਲ ਖੇਡਦੇ ਸੀ ਉਹਨਾਂ ਨੇ, ਯਾਨੀ ਕਿ ਜਿਹੜਾ ਸਾਡੇ ਇੱਕ ਕਲਚਰ ਆ ਨਾ ਕਿ ਨੌਕਰੀ ਜਿਹੜਾ ਬੰਦਾ ਕਰ ਲੈਂਦਾ ਵਾ ਭਾਵੇਂ ਨਾਇਬ ਕਾਸਦ ਵੀ ਲੱਗ ਜੇ, ਉਹ ਕੰਮ ਨਹੀਂ ਕਰਦਾ ਹੈ ਲੇਕਿਨ ਅਰਸ਼ਾਦ ਸਾਹਿਬ ਦਾ ਨਾ ਇਹਨਾਂ ਦਾ, ਤੇ ਇਹ ਜਿਹੜੇ ਅਸਦੁੱਲਾ ਸਾਹਿਬ ਨਾ, ਇਹ ਸੂੰਡ ਬ੍ਰਾਂਚ ਦੇ ਨਾ ਨੈਸ਼ਨਲ ਬੈਂਕ ਦੇ, ਲੇਕਿਨ ਇਹਨਾਂ ਦੀ ਮਸ਼ਹੂਰੀ ਇਹ ਨਹੀਂ ਸੀ ਨੈਸ਼ਨਲ ਬੈਂਕ ਦੀ ਬ੍ਰਾਂਚ, ਇਹਨਾਂ ਦੀ ਮੱਝਾਂ ਦੀ ਬਰੀਡਿੰਗ ਤੇ ਬਹੁਤ ਮਸ਼ਹੂਰੀ ਆ। ਯਾਨੀ ਕਿ ਜਿਹੜੇ ਵੱਡੇ ਵੱਡੇ ਮੱਝਾਂ ਵਾਲੇ ਬੰਦੇ ਆ ਨਾ, ਉਹ ਇਹ ਕਹਿੰਦੇ ਆ ਵੀ ਅਸੀਂ ਪੈਸੇ ਕਮਾਏ ਆ, ਤੁਸੀਂ ਬਰੀਡ ਬਣਾਈ ਆ। ਸਹੀ ਹੈ ਉਹਨਾਂ ਨੂੰ, ਯਾਨੀ ਕਿ ਉਹਨਾਂ ਦੀ ਸਪੈਸ਼ਲਿਟੀ ਜਿਹੜੀ ਆ ਨਾ ਇਹ ਇਹ ਬਲਕਿ ਇਹ ਉਹੀ ਘਰ ਆ ਜਿਨ੍ਹਾਂ ਨੇ ਅੰਜਮ ਨੂੰ ਕੱਟਾ ਗਿਫਟ ਕੀਤਾ ਵਾ। ਅੱਛਾ, ਸਹੀ ਤੇ ਉਹ ਨਾ ਮੇਰੇ ਬਾਰੇ ਚ ਉਹਨਾਂ ਦੇ ਭਾਈ ਨੇ ਕਿਤੇ ਫਿਕਰਾ ਜਿਹੜਾ ਵਾ ਨਾ ਇੱਕ ਕਿਹਾ ਸੀ, ਤੇ ਉਹ ਹੱਸਣ ਲੱਗੇ, ਕਹਿੰਦੇ ਵੀ ਤੁਹਾਡੇ ਪਿੰਡੋਂ ਗੁਜਰੇ ਨਾ, ਉਹ ਕਹਿੰਦੇ ਵੀ ਤਹਿਸੀਲ ਗੋਜਰੇ ਚ ਨਾ 2 ਹੀ ਬੰਦੇ ਆ, ਵੀ ਇੱਕ ਗੋਜਰੇ ਦਾ ਏਸੀ ਆ ਤੇ ਇੱਕ ਰਾਣਾ ਸਾਹਿਬ ਪੰਜਾਬ ਬੈਂਕ ਵਾਲੇ ਆ। ਮੈਂ ਕਿਹਾ ਜੀ ਉਹਨਾਂ ਦੀ ਆਲਾ ਦਰਫੀ ਆ ਜਿਹੜਾ। ਨਹੀਂ ਉਹ ਤਾਂ ਮੁਹੱਬਤ ਹੁੰਦੀ ਹੈ ਜੀ ਇਹ ਭਰਾਵਾਂ ਦੀ। ਅੱਛਾ ਰਾਣਾ ਸਾਹਿਬ, ਤੁਸੀਂ ਕਿੰਨੇ ਕੁ ਚਿਰ ਬਾਅਦ ਵੀ ਅੱਜ ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਨਾ, ਵੀ ਅੱਗੇ ਜੇ ਤੁਸੀਂ ਗਏ ਆ ਤੇ ਗਏ ਤੇ ਗੱਡੀ ਚ ਗਏ ਤੇ ਯਾਨੀ ਕਿ ਕਿੰਨੇ ਕੁ ਚਿਰ ਬਾਅਦ ਤੁਸੀਂ ਜਿਹੜਾ ਨਾ ਵੀ ਅੱਜ ਇੰਨੀ ਜਿਹੜੇ ਬੰਦਿਆਂ ਨੂੰ ਮਿਲੇ ਤੇ ਇੰਨੀ ਇਹ ਵਿੱਚ ਜੀ ਕੋਈ ਬੰਦੇ ਐਸੇ ਵੀ ਜਿਨ੍ਹਾਂ ਨਾਲ ਮੇਰਾ ਟਾਕਰਾ ਕੋਈ 7-7 8-8 ਸਾਲ ਬਾਅਦ ਵੀ ਹੋਇਆ, ਕਿਉਂਕਿ ਵਰਨਾ ਤਾਂ ਜਦੋਂ 5-6 ਮਹੀਨੇ ਬਾਅਦ ਜਾਂ 4 ਮਹੀਨੇ ਬਾਅਦ, ਯਾਨੀ ਕਿ ਜਦੋਂ ਉਦੋਂ ਕਈ ਵਾਰੀ ਨਹੀਂ, ਯਾਨੀ ਕਿ ਜਿਹੜਾ ਮਹੱਲੇ ਵਾਲਿਆਂ ਤੋਂ ਇਲਾਵਾ ਬਾਹਰ ਬੰਦਿਆਂ ਨਾਲ ਇੰਨਾ ਨਹੀਂ, ਯਾਨੀ ਕਿ ਜਿਹੜਾ ਵਾ ਨਾ ਹੁੰਦਾ ਹੈ, ਕਿਉਂਕਿ ਇਹ ਘਰ ਪਿੰਡ ਦੇ ਬਿਲਕੁਲ ਦੂਸਰੀ ਸਾਈਡ ਤੇ ਆ। ਉੱਥੋਂ ਫਿਰ ਮੈਂ ਜਦੋਂ ਤਾਜ਼ੀਅਤ ਲਈ ਜਾਣਾ ਸੀ, ਉਦੋਂ ਵੀ ਕਾਫੀ ਸਾਰੇ ਬੰਦਿਆਂ ਨੂੰ ਮਿਲਿਆ, ਤੇ ਯਾਨੀ ਕਿ 25 ਸਾਲ ਤੋਂ ਜਿਹੜੇ ਵੱਡੇ ਆ ਨਾ, ਉਹ ਤਾਂ ਕਾਫੀ ਜਾਣਦੇ ਆ, ਲੇਕਿਨ ਛੋਟੇ ਯਾਨੀ ਕਿ ਜਿਹੜੇ ਆ ਨਾ, ਫਿਰ ਉਹ ਜਿਹੜੇ ਵੱਡੇ ਆ ਉਹ ਫਿਰ ਤਾਰਫ ਕਰਾਉਂਦੇ, ਬੜੇ ਅੱਛੇ ਦੀ ਆਲਾ ਦਰਫੀ ਆ, ਯਾਨੀ ਕਿ ਜਿਹੜਾ ਵਾ ਨਾ ਕਿ ਉਹ ਹਲੇ ਵੀ ਫਖਰ ਕਰਦੇ ਆ ਵੀ ਇਹ ਵੀ ਸਾਡੇ ਪਿੰਡ ਦੇ। ਬਹੁਤ ਅੱਛੀ ਰਾਣਾ ਸਾਹਿਬ, ਤੁਸੀਂ ਮੈਂ ਨਾ ਅਕਸਰ ਇੱਕ ਗੱਲ ਤੁਸੀਂ ਵੀ ਇਹੀ ਸੁਣੀ ਹੋਣੀ ਆ, ਵੀ ਜਦੋਂ ਕਿਧਰੇ ਵੀ ਕਿਸੇ ਬੰਦੇ ਦੀ ਕਾਮਯਾਬੀ ਦੀ ਗੱਲ ਹੋਵੇ ਨਾ, ਅਕਸਰ ਸਟੋਰੀਆਂ ਤੁਹਾਨੂੰ ਪਤਾ ਮਾੜੇ ਬੰਦਿਆਂ ਦੀਆਂ ਹੀ ਹੁੰਦੀਆਂ। ਕਾਮਯਾਬ ਵੀ ਦੇਖੋ, ਜਿਹੜਾ ਨੀਵੀਂ ਜਗ੍ਹਾ ਤੋਂ ਉੱਚੀ ਜਗ੍ਹਾ ਤੇ ਜਾਏਗਾ, ਉਹਦੀ ਜਿਹੜਾ ਪਹਾੜ ਤੇ ਪਹਿਲੇ ਬੈਠਾ ਉਹਦੀ ਸਟੋਰੀ ਕੋਈ ਨਹੀਂ। ਤੇ ਉਹਦੇ ਪਿੱਛੇ ਮੈਂ ਜਦੋਂ ਵੀ ਤੁਸੀਂ ਗੱਲ ਕਿਧਰੇ ਸੁਣੋਗੇ ਨਾ, ਉਹਦੇ ਪਿੱਛੇ ਮਾਂ ਦੀ, ਪਿਓ ਦੀ, ਭੈਣਾਂ ਦੀ, ਭਰਾਵਾਂ ਦੀ, ਵੀ ਜਿਹੜੇ ਬੰਦੇ ਦੇ ਨਾਲ ਇਹ ਚਾਰੇ ਰਿਸ਼ਤਿਆਂ ਦੀ ਮੁਹੱਬਤ ਨਹੀਂ ਨਾ ਹੈਗੀ, ਉਹ ਬੰਦਾ ਕਾਮਯਾਬ ਨਹੀਂ ਮਿਲਦਾ। ਹੁਣ ਮੈਂ ਇਹੀ ਗੱਲ ਕਰ ਰਿਹਾ ਸੀ ਕਿ ਮੇਰੇ ਉਹ ਦੋਸਤ ਜਿਹੜੇ ਸਾਜਦ ਸਾਹਿਬ ਨਾ ਫੌਤ ਹੋ ਗਏ, ਤੇ ਮੈਂ ਉਹਨਾਂ ਦੇ ਵੱਲ ਮੈਂ ਹੌਸਲਾ ਹੀ ਨਹੀਂ ਕਰ ਪਾਇਆ ਕਦੇ ਵੀ ਉਹਨਾਂ ਨੂੰ ਮਿਲਣ ਦਾ। ਵੀ ਉਹਨਾਂ ਦੀ ਵੀ ਸਕਸੈਸ ਸਟੋਰੀ, ਯਾਨੀ ਕਿ ਉਹ ਟੀਚਰ ਸੀ, ਬਹੁਤ ਰਿਸਪੈਕਟਡ ਟੀਚਰ, ਯਾਨੀ ਕਿ ਉਹਨਾਂ ਦੇ ਸਾਰੇ ਨੇੜੇ ਪਿੰਡਾਂ 'ਚ ਯਾਨੀ ਕਿ ਨਾ ਇੱਜ਼ਤ। ਇੱਕ ਭਾਈ ਸੀ ਉਹ ਮਿੱਲ 'ਚ ਬੜੀ ਅੱਛੀ ਜੌਬ ਤੇ ਸੀ, ਇੱਕ ਭਾਈ ਫੌਜ ਚਲੇ ਗਏ, ਦੂਸਰੇ ਵੀ ਮਿੱਲ 'ਚ, ਯਾਨੀ ਕਿ ਜਿਹੜਾ ਵਾ, ਲੇਕਿਨ ਉਹਨਾਂ ਦਾ ਨਾ ਦੇਖਿਆ ਕਿ ਵਾਲਦਾ ਨਾ ਵਾਲਦ ਨਾ, ਯਾਨੀ ਕਿ ਇਤਨਾ ਨਾ ਇhtਰਾਮ ਵਾਲਾ ਰਿਸ਼ਤਾ। ਤੇ ਇਹ ਜਿਹੜੇ ਦੂਸਰੇ ਨਾ, ਇਹ ਉਹਨਾਂ ਦੇ ਚਾਚਾ ਸੀ। ਇਹਨਾਂ ਵਰਗਾ ਬੰਦਾ ਪਿੰਡ 'ਚ ਨਾ, ਯਾਨੀ ਕਿ ਬਹੁਤ ਮੁਸ਼ਕਿਲ ਲੱਭਣਾ, ਕਿ ਜਿਨ੍ਹਾਂ ਦੇ ਬਾਰੇ 'ਚ ਬੰਦਾ ਦਾਅਵੇ ਨਾ ਕਹਿ ਸਕਦਾ ਵੀ ਇਹਨਾਂ ਤੋਂ ਕਿਸੇ ਨੂੰ ਨੁਕਸਾਨ ਨਹੀਂ ਹੋਇਆ, ਵੀ ਫਾਇਦਾ ਤਾਂ ਹੋ ਸਕਦਾ, ਲੇਕਿਨ ਉਹਨਾਂ ਦਾ ਨੁਕਸਾਨ ਵਾਲਾ, ਯਾਨੀ ਕਿ ਜਿਹੜੇ ਬੰਦੇ ਤੋਂ ਰਾਣਾ ਸਾਹਿਬ ਮਖਲੂਕ ਨੂੰ ਫਾਇਦਾ, ਉਹ ਬੰਦਾ ਕਾਮਯਾਬ। ਤੇ ਮੈਂ ਉਹਨੂੰ ਕਿਹਾ ਮੁੰਡੇ ਨੂੰ, ਮੈਂ ਕਿਹਾ ਯਾਰ ਇਹ ਤੇਰੀ ਇਹ ਕਾਮਯਾਬੀ ਹੈ ਨਾ ਜਿਹੜੀ, ਇਹ ਮੈਂ ਕਿਹਾ ਚਾਚੇ ਹੁਣਾਂ ਦਾ ਜਿਹੜਾ ਰਿਜ਼ਕ ਹੈ ਹਲਾਲ ਦਾ, ਵੀ ਯਾਨੀ ਕਿ ਉਹਨਾਂ ਨੇ ਰੇੜਾ ਤੱਕ, ਯਾਨੀ ਕਿ ਹਲੇ ਕਿ 14-15 ਕਿੱਲੇ ਜ਼ਮੀਨ ਸੀ, 8-8 ਕਿੱਲੇ ਆਉਂਦੇ ਸੀ ਦੋਨੇ ਭਾਈਆਂ ਨੂੰ, ਯਾਨੀ ਕਿ ਇਸ ਦੇ ਬਾਵਜੂਦ ਵੀ ਉਹਨਾਂ ਨੇ, ਯਾਨੀ ਕਿ ਇੱਕ ਭਾਈ ਉਹਨਾਂ ਦਾ ਨਾ ਲੈ ਕੇ ਜਾਂਦਾ ਸੀ ਰੇੜੇ ਤੇ ਮੰਡੀ, ਯਾਨੀ ਕਿ ਜਿੰਸ ਜਿਹੜੀ ਆ ਉੱਥੋਂ ਫਿਰ ਖਾਦ ਖੂਦ ਲੈ ਕੇ ਆਉਂਦੇ ਸੀ, ਵੀ ਯਾਨੀ ਕਿ ਬਹੁਤ, ਯਾਨੀ ਕਿ ਮਿਹਨਤ ਔਰ ਬੜਾ, ਯਾਨੀ ਕਿ ਡਾਊਨ ਟੂ ਅਰਥ, ਯਾਨੀ ਕਿ ਜਿਹੜਾ ਨਾ ਵੀ ਜਿਹੜੀਆਂ ਸਾਡੇ ਰਜਪੂਤਾਂ 'ਚ ਖਾਮੀਆਂ, ਯਾਨੀ ਕਿ ਜਿਹੜੀਆਂ ਪਾਈਆਂ ਜਾਂਦੀਆਂ ਵਾ, ਵੀ ਇਹ ਨਹੀਂ, ਯਾਨੀ ਕਿ ਜਿਹੜਾ ਵਾ ਨਾ ਵੀ ਰੱਖ ਰਖਾਓ ਰਜਪੂਤਾਂ ਵਾਲਾ, ਲੇਕਿਨ ਮਿਹਨਤ ਜਿਹੜੀ ਆ ਨਾ ਉਹ ਦੂਸਰੀ। ਇਹ ਜਿਵੇਂ ਦੀ ਤੁਸੀਂ ਸਟੋਰੀ ਅੱਜ ਗੱਲਾਂ ਸੁਣਾਈਆਂ ਨਾ ਜੀ, ਇਦਾਂ ਦੇ ਸਾਡੇ ਦੋਸਤ ਹੈਗੇ ਆ, ਸਦੀਕ ਸ਼ੇਰਵਾਨੀ ਸਾਹਿਬ, ਲਾਹੌਰ ਤੋਂ, ਉਹਨਾਂ ਨੇ ਮੈਨੂੰ ਅੱਜ ਇੱਕ ਰੀਲ ਭੇਜੀ ਸੀਗੀ, ਉਹਦਾ ਕੁਦਰਤੀ ਉਸੇ ਕਹਾਣੀ ਦੇ ਨਾਲ ਜੁੜੀ ਹੋਈ ਆ, ਵੀ ਉਹ ਕੋਈ ਘਰ ਸੀਗਾ, ਉਹ ਪਿਓ ਤੇ ਪੁੱਤਰ ਦਰੀਆਂ ਵਗੈਰਾ ਰਾਣਾ ਸਾਹਿਬ ਬਣਾਉਂਦੇ ਸੀਗੇ, ਤੇ ਉਹ ਘਰ ਦੇ ਵਿੱਚ ਪੈਸੇ ਕੋਈ ਨਹੀਂ ਸੀ, ਦੋਨਾਂ ਕੋਲ 100 ਰੁਪਈਆ ਸੀ, ਤੇ ਬਿੱਲ ਵੀ ਬਿਜਲੀ ਦਾ ਭਰਨ ਵਾਲਾ ਸੀ, ਤੇ ਮਾਲ ਵੀ ਜਮਾ ਹੋਇਆ ਪਿਆ ਸੀਗਾ। ਰਾਣਾ ਸਾਹਿਬ ਉਹ ਮੁੰਡਾ ਕਹਿਣ ਲੱਗਿਆ ਵੀ ਕੀ ਕਰਾਂਗੇ, ਤੇ ਬੜਾ ਹਾਲਾਤ ਖਰਾਬ ਆ।
ਉਹਨੇ ਕਿਹਾ ਤੇਰੇ ਕੋਲ ਕਿੰਨੇ ਪੈਸੇ ਆ? ਪਿਓ ਨੇ ਕਿਹਾ, ਉਹਨੇ ਕਿਹਾ ਅੱਬਾ ਜੀ ਮੇਰੇ ਕੋਲ 100 ਰੁਪਏ। ਉਹਨੇ ਕਿਹਾ ਲੈ 100 ਰੁਪਈਆ ਮੇਰੇ ਕੋਲ ਆ, ਜਾ ਨਾ ਆਪਣੀ ਫੁੱਫੋ ਵੱਲੇ ਜਾ ਤੇ ਉਹਨੂੰ ਕਹਿ ਵੀ ਤੇਰਾ ਭਰਾ ਬੜਾ ਉਦਾਸ ਹੈਗਾ, ਵੀ ਇੱਕ ਵਾਰੀ ਮੈਨੂੰ ਨਾ ਆ ਕੇ ਮਿਲ ਜੇ ਤੇ ਲੈ ਆਈ ਨਾਲ। ਉਹ ਰਾਣਾ ਸਾਹਿਬ ਲੈ ਆਇਆ। ਉਹ ਉਹਨੂੰ ਕਹਿਣ ਲੱਗੀ ਵੀ ਭਰਾਵਾ ਖੈਰ ਆ, ਵੀ ਇੰਨਾ ਉਚੇਚਾ। ਉਹਨੇ ਕਿਹਾ ਗੱਲ ਇਹ ਵੈਸੇ ਤੈਨੂੰ ਮਿਲਣ ਨੂੰ ਜਿਹੜਾ ਰੂਹ ਕੀਤੀ ਹੈ ਤੇ ਤਾਂ ਕਰਕੇ ਤੈਨੂੰ। ਉਹਨੇ ਕਿਹਾ ਕੋਈ ਨਾ। ਉਹਨੇ ਕਿਹਾ 2-3 ਦਿਨ ਮੇਰੇ ਕੋਲ ਰਹਿ ਇੱਥੇ। ਉਹਨੇ ਕਿਹਾ ਕੋਈ ਗੱਲ ਨਹੀਂ ਭਰਾਵਾ। ਤੇ ਐਨੇ ਨੂੰ ਜਨਾਬ ਰਾਤ ਨੂੰ ਜਨਾਬ ਜੀ ਕੁੰਡਾ ਖੜਕਦਾ, ਬਾਹਰ ਇੱਕ ਬੰਦਾ ਆਂਦਾ। ਉਹ ਕਹਿੰਦਾ ਵੀ 20 ਦਰੀਆਂ ਚਾਹੀਦੀਆਂ, ਖੇਸ ਹੈਗੇ ਆ? ਉਹਨੇ ਕਿਹਾ ਹੈਗੇ ਆ। ਉਹਨੇ ਕਿਹਾ ਲਿਆ। ਉਹਨੇ ਕਿਹਾ ਲੈ ਜੀ 20,000 ਰੁਪਏ ਹੈ। ਗੱਲ ਇਹ ਆ ਵੀ ਇਹ ਹੈ ਤਾਂ ਇੱਕ ਕਹਾਣੀ ਆ, ਲੇਕਿਨ ਰਾਣਾ ਸਾਹਿਬ ਇਹ ਰਿਸ਼ਤਿਆਂ ਦੀ ਮੁਹੱਬਤ ਜਿਹੜੀ ਹੈ ਨਾ, ਜੇ ਬੰਦਾ ਆਪਣੇ ਭੈਣਾਂ ਨਾਲ, ਭਰਾਵਾਂ ਨਾਲ, ਮਾਂ ਨਾਲ, ਪਿਓ ਨਾਲ, ਮਕਾਮ ਹਰ ਰਿਸ਼ਤੇ ਦਾ ਲੈਦਾ ਹੈਗਾ, ਲੇਕਿਨ ਇਹ ਸਾਰੇ ਮੁਹੱਬਤ ਵਾਲੇ ਰਿਸ਼ਤੇ। ਤੇ ਜੇ ਬੰਦਾ ਇਹਨਾਂ ਨਾਲ ਮੁਹੱਬਤ ਕਰਦਾ ਤੇ ਦੂਸਰੀ ਮਖਲੂਕ ਨਾਲ, ਰੱਬ ਦੀ ਨਾਲ ਪਿਆਰ ਕਰਦਾ, ਉਹ ਬੰਦਾ ਰਾਣਾ ਸਾਹਿਬ ਕਾਮਯਾਬ ਹੀ। ਅੱਛਾ ਨਾ, ਇਹ ਬਿਲਕੁਲ ਜਿਹੜੀ ਹੈ ਨਾ, ਇਸ ਚ ਮੇਰਾ ਤਾਂ ਬੜਾ ਪੱਕਾ ਯਕੀਨ ਆ ਕਿ ਜਿਸ ਬੰਦੇ ਨੇ ਰਿਜ਼ਕ ਹਲਾਲ ਕਮਾਇਆ ਨਾ, ਉਹਦੀ ਔਲਾਦ ਜਿਹੜੀ ਹੈ ਨਾ ਤਰੱਕੀ ਕਰੇਗੀ। ਜਿਸ ਬੰਦੇ ਨੇ ਆਪਣੇ ਮਾਂ-ਬਾਪ ਦੀ ਯਾਨੀ ਕਿ ਜਿਹੜਾ ਵਾ ਨਾ ਫਰਮਾਬਰਦਾਰੀ ਕੀਤੀ, ਉਹ ਜ਼ਰੂਰ ਕਾਮਯਾਬ ਹੋਏਗਾ। ਔਰ ਜਿਸਨੇ ਨਾਫਰਮਾਨੀ ਕੀਤੀ ਆ, ਉਹ ਭਾਵੇਂ ਹਵਾ, ਉਹਨੇ ਨਹੀਂ ਕਾਮਯਾਬ ਹੋਣਾ। ਉਹਦਾ ਆਖਰਕਾਰ ਜਿਹੜਾ ਨਾ ਇਹ ਯਾਨੀ ਕਿ ਜਿਤਨਾ ਵੀ ਅਸਲ ਕਾਮਯਾਬੀ ਜਿਹੜੀ ਹੈ ਨਾ ਹੈ ਹੀ ਇਹੀ ਆ। ਔਰ ਦੁਨੀਆ ਤੇ ਵੀ ਅੱਛਾ ਨਾ, ਮੈਂ ਕਈ ਜਿਹੜੀ ਨਾ ਸੂਰਤ, ਮੇਰੇ ਇੱਕ ਦੋਸਤ ਹੁੰਦੇ ਸੀ ਸੀਨੀਅਰ ਸਾਡੇ, ਜ਼ਹੂਰ ਅਮਨ CSS ਕਰਕੇ, ਤੇ ਉਹ ਇੱਕ IG ਹੁੰਦੇ ਸੀ ਚੌਧਰੀ ਸਰਦਾਰ, ਉਹਨਾਂ ਦੇ ਉਹ ਭਤੀਜੇ ਸੀ। ਬੜੇ ਯਾਨੀ ਕਿ ਕਾਲੇ ਦੌਰ ਬੜੇ ਮੁੰਡਿਆਂ ਦੇ ਨਾ ਉਹ ਮੈਂਟੋਰ ਸੀ। ਬੜੀ ਅੱਛੀ ਗੱਲ ਕਰੇ। ਉਹਨਾਂ ਨੇ ਨਾ ਗੱਲ ਸੁਣਾਈ ਇੱਕ ਦਫਾ। ਉਹਨੇ ਕਿਹਾ ਵੀ ਜੇ ਤੁਸੀਂ ਜੰਗਲ 'ਚ ਜਾ ਰਹੇ ਆ ਨਾ ਤੇ ਮੌਸਮ ਚੰਗਾ ਵਾ ਤੇ ਸ਼ੇਰ ਆ ਗਿਆ, ਤੁਸੀਂ ਕਹਿੰਦੇ ਹੁਣ ਇਸ ਡਰ 'ਚ ਨਾ ਰਹੋ ਵੀ ਸ਼ੇਰ ਨੀਚੇ ਆ। ਤੁਸੀਂ ਦੇਖੋ ਹਵਾ ਚੰਗੀ ਚੱਲ ਰਹੀ ਆ, ਮੌਸਮ ਚੰਗਾ ਵਾ, ਉਹਨੂੰ ਮੌਸਮ ਨੂੰ ਇੰਜੋਏ ਕਰੋ। ਸ਼ੇਰ ਨੇ ਆਪਣੀ ਮਰਜ਼ੀ ਨਾਲ ਜਾਣਾ। ਮੁਸੀਬਤਾਂ ਜਿਹੜੀਆਂ ਹੁੰਦੀਆਂ ਉਹ ਸ਼ੇਰ ਹੁੰਦਾ ਵਾ, ਉਹਨਾਂ ਨੇ ਆਪਣੇ ਟਾਈਮ ਤੇ ਹੀ ਜਾਣਾ। ਤੇ ਬਾਕੀ ਯਾਨੀ ਕਿ ਜਿਹੜੀਆਂ ਤੁਹਾਨੂੰ ਹੈ ਨਾ ਚੀਜ਼ਾਂ, ਹੁਣ ਕੱਲ ਸੁਬਾਹ ਉਦੋਂ ਮੈਂ ਸਾਜਰੇ ਜੀ ਗਿਆ ਨਾ, ਤੇ ਮੋਬਾਈਲ ਤੋਂ ਬਸ ਪੈਸੇ ਨਹੀਂ, ਬਾਅਦ 'ਚ ਮੇਰਾ ਮੋਬਾਈਲ ਬੰਦ ਹੋ ਗਿਆ। ਵਾਪਸੀ ਤੇ ਯਾਨੀ ਕਿ ਜਿਹੜਾ ਵਾ ਨਾ, ਇਹ ਵੀ ਨਹੀਂ ਸੀ ਵੀ ਹੁਣ ਜਿਹੜਾ ਵਾ ਨਾ ਮੈਂ ਕਾਰ ਕਰਾਵਾਂ, ਲੇਕਿਨ ਮੈਂ ਫਿਰ ਬਾਅਦ ਮੈਂ ਕਿਹਾ ਨਹੀਂ ਯਾਰ, ਮੈਂ ਇਹਨੂੰ ਸੂਰਤ ਹਾਲ ਨੂੰ ਜ਼ਰਾ ਇੰਜੋਏ ਕਰਾਂ। ਵੀ ਆਪੇ ਕੋਈ ਨਾ ਕੋਈ ਯਾਨੀ ਕਿ ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ ਵੀ ਜਦੋਂ ਕੋਈ ਇਹੋ ਜਿਹਾ ਮੁਸ਼ਕਲ ਵੇਲਾ ਆ ਜਾਵੇ ਨਾ, ਬੰਦੇ ਨੂੰ ਸਬਰ ਕਰੋਗੇ ਨਾ ਤੁਸੀਂ, ਉਹਦਾ ਹੱਲ ਕੁਦਰਤ ਵੱਲੋਂ ਆਉਣਾ ਸ਼ੁਰੂ ਹੋ ਜਾਏਗਾ। ਜੇ ਤੁਸੀਂ ਉਹਨੂੰ ਹੱਲ ਕਰਨ ਦੇ ਚੱਕਰ 'ਚ ਪੈ ਗਏ ਤਾਂ ਤੁਸੀਂ ਮਜ਼ੀਦ ਖਰਾਬ ਹੋ। ਤੇ ਉਹ ਵੀ ਜੰਜਲਾਹਟ 'ਚ ਬੰਦਾ ਜਦੋਂ ਪੈਂਦਾ ਨਾ, ਫਿਰ ਉਹ ਬੰਦਾ ਬਾਅਦ ਗਲਤ ਫੈਸਲੇ ਜਿਹੜੇ ਆ ਨਾ ਉਹ ਹੁੰਦੇ ਆ। ਤੇ ਬੰਦੇ ਨੂੰ ਬਸ ਇਸ ਤਰ੍ਹਾਂ ਯਾਨੀ ਕਿ ਜਿਹੜਾ ਵਾ ਨਾ, ਕਹਿੰਦੇ ਨਹੀਂ ਆ ਕਿ ਵੀ ਮੌਸਮ ਚੰਗਾ ਨਾ, ਜਿਹੜੀਆਂ ਤੁਹਾਨੂੰ ਛੋਟੀ ਮੋਟੀਆਂ ਖੁਸ਼ੀਆਂ ਹੈ ਨਾ, ਜਿਹੜੀ ਦੋਸਤਾਂ ਦੀ, ਘਰ ਵਾਲਿਆਂ ਦੀ ਤੁਹਾਨੂੰ ਕੰਪਨੀ ਹੈ ਯਾਰ, ਇਹਦੇ ਤੋਂ ਮਜ਼ਾ ਜਿਹੜਾ ਵਾ ਨਾ ਉਹ ਲਓ, ਇਹਦਾ ਆਨੰਦ ਲਓ। ਆਨੰਦ ਲਓ। ਲਓ ਜੀ ਰਾਣਾ ਸਾਹਿਬ, ਵੀ ਜਿੱਦਾਂ ਦੀ ਗੁਫ਼ਤਗੂ ਮੇਰੇ ਮਨ ਦੇ ਅੰਦਰ ਹੈਗੀ ਸੀ ਨਾ, ਉਦਾਂ ਦੀ ਹੋਈ। ਮੈਨੂੰ ਬੜਾ ਸਵਾਦ ਆਇਆ ਤੁਹਾਡਾ ਆ ਸਫ਼ਰਨਾਮਾ ਸੁਣ ਕੇ। ਇਹ ਤੁਸੀਂ ਵਾਹਵਾ ਚਿਰ ਤੋਂ ਬਾਅਦ ਗੋਜਰੇ ਦਾ ਸਫ਼ਰਨਾਮਾ ਕੀਤਾ। ਇਹ ਵੀ ਵੀਡੀਓ ਉਦਾਂ ਦੀ ਹੋ ਗਈ ਜਿੱਦਾਂ ਦੀ ਰਾਣਾ ਸਾਹਿਬ ਦੇ ਇੰਟਰਵਿਊ ਵਾਲੀ ਗੱਲ, ਉਹ ਵੀ ਕਿਸੇ ਦਿਨ ਕਰਾਂਗੇ। ਤੇ ਬਾਕੀ ਤੇ ਵੇਲਾ ਵੀ ਹੁਣ ਹੋ ਗਿਆ ਜੀ ਸ਼ਾਮਾਂ ਦਾ, ਤੇ ਹੁਣ ਤੁਸੀਂ ਸਾਨੂੰ ਦੋਨਾਂ ਨੂੰ, ਰਾਣਾ ਅਸਲਮ ਖਾਨ ਵਕਾਰ ਤੇ ਮੈਨੂੰ, ਦਿਓ ਇਜਾਜ਼ਤ। ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ। ਤੇ ਆਖਰ ਦੇ ਉੱਤੇ ਉਹੀ ਨਾਰਾ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਤੁਹਾਡੇ ਸਾਰਿਆਂ ਦੇ ਨਾਲ। ਰੱਬ ਰੱਖ।